रिकॉर्डिंग में स्टार्ट करती जुबैर साहब। हाँ ठीक है ते पढ़िए। तो ਅਸੀਂ ਹੁਣ ਇਸ ਤਰ੍ਹਾਂ ਕਰਾਂਗੇ ਕਿ ਜਿਹੜੇ ਨੇ ਸਾਰੇ ਬੰਦ ਅਸੀਂ ਇਕੱਠੇ ਹੀ ਪੜ੍ਹ ਲਾਂਗੇ, ਠੀਕ ਹੈ। ਵਾਰੋ ਵਾਰ ਹਾਂ, 4 ਬੰਦ ਨੇ, 4 ਜਾਂ 5 ਨੇ, ਉਸ ਵਾਰੋ ਵਾਰ ਸਾਰੇ ਹੀ ਪੜ੍ਹ ਲੈਣਗੇ। ਫਿਰ ਮੈਂ ਇੱਕ ਇੱਕ ਬੰਦ ਦੇ ਮੀਨਿੰਗਸ ਕਰੀ ਜਾਵਾਂਗਾ ਤੇ ਅਸੀਂ ਇੱਕ ਇੱਕ ਬੰਦ ਨੂੰ ਡਿਸਕਸ ਕਰਾਂਗੇ। ਰਾਈਟ, ਠੀਕ ਹੈ तो यू वी स्टार्ट फ्रॉम यू। अच्छा जी, चलो थैंक यू। ਅਸੀਂ ਅੱਜ ਆਖਰੀ ਸੀ ਹਰਫੀ ਕਰਾਂਗੇ ਪੂਰਨ ਭਗਤ ਕਿਸੇ ਦੀ ਕਾਦਰ ਯਾਰ ਦੇ ਤੇ ਸੀ ਹਰਫੀ ਦਾ ਉਨਵਾਨ ਹੈ ਪੂਰਨ ਦਾ ਵਿਦਾ ਹੋਣਾ। ਕਨਕਲੂਡ ਹੋ ਚੁੱਕੀ ਉਹਦੀ ਮੁਲਾਕਾਤ ਆਪਣੇ ਮਾਪਿਓ ਦੇ ਨਾਲ ਤੇ ਲੂਨਾ ਨਾਲ, ਤੇ ਉਹ ਹੁਣ ਬਾਗ ਚੋਂ ਵਿਦਾ ਹੋ ਰਿਹਾ। ਤੇ ਸੀਨ ਤੋਂ ਸ਼ੁਰੂ ਕਰਾਂਗੇ। ਸੀਨ ਸਮਝ ਮਾਤਾ ਤੂੰ ਤਾਂ ਭੁੱਲੀਏ ਨਹੀਂ, ਪੂਰਨ ਭਗਤ ਖਲੋ ਕੇ ਦੇ ਮਤੀ, ਗੋਪੀ ਚੰਦ ਦੀ ਮਾਂ ਸਲਾਈਏ ਨੀ, ਜਿਸ ਤੋਰਿਆ ਪੁੱਤਰ ਫਕੀਰ ਹੱਥੀਂ। ਤੂੰ ਵੀ ਟੋਰ ਮਾਤਾ ਰਾਜ਼ੀ ਹੋ ਮੈਨੂੰ, ਅਤੇ ਜਾਂਦਿਆਂ ਫੇਰ ਨਾ ਮੋਲ ਰੱਖੀ, ਕਾਦਰ ਯਾਰ ਫਕੀਰ ਦਾ ਰਹਿਣ ਨਾਹੀ, ਰੋ ਰੋ ਕੇ ਮੇਰੇ ਨਾ ਮਗਰ ਵਤੀ। ਸ਼ੀਨ ਸ਼ੀਰ। हाँ जी, हाँ नहीं तुसी अगला कोई पढ़ेगा। पढ़ो जी, अगो कोई और पढ़े। किश्वर जी पढ़ो जी, तुसी शीन वाला। जी मैं हाँ जी पढ़नी शहजादी जी। हाँ जी। शीर पैंदो मैथों दूर होयो, मसा मसा मैं डिठा है मुख तेरा, 24 बरस गुजरे नारे मार दी नू, अजे वंड ना लिया मैं दुख तेरा। दसी पूर ना वे हुई फेर किकर, लगू मुड़ हयाती दा रुख जेड़ा, कादर यार मैं नित चितार दीर सां, ख्वाब विच सुनेड़ा सुख तेरा। हाँ जी पढ़ो जी शहजादी जी। स्वाद साहब ने दिती है जिंदगानी, की तू लगी है सच पछान माए, गुरु नाथ जी कड्डिया खूह विचों, रब दिते नी नैन परान माए। चेता खफा होवे करे काल मेरा, ओदे कोल देवो मैनू जान माए, कादिर यार जबान थी कोल कीता, फिर मिलांगा मैं तेनू आन माए। हाँ जी अमरजीत जी। हाँ जी अगला। स्वाद जामनी गुरां दी लै विच लैके, माता टोरिया एत करार लोको, दिलों समझिया रब दा भला होवे, सांझ रखी सुविच संसार लोको। डिगे लाल हत्थां विचों लभदे ने करमां वालियां नू दूजी वार लोको, पूर्ण हो टुरिया विदा इछरां तों, किस्सा जोड़िया सी कादर यार लोको। हाँ ये सारे बंद जेड़े ने ਅਸੀਂ ਪੜ੍ਹੇ ਨੇ ਨਾ, ਵਾਹ ਕਮਾਲ ਦੀ ਸ਼ਾਇਰੀ ਹੈ। ਐਵਰੀ ਲਾਈਨ ਜਿਹੜੀ ਇਹਦੇ ਚ ਕਮਾਲ ਦੀ ਹੈ। ਹਮਦੀਆ ਜੀ ਇੱਕ ਦਸਿਓ ਪਹਿਲਾ ਬੰਦ ਦੁਬਾਰਾ ਪੜ੍ਹ ਦਿਓ ਸੀਨ ਵਾਲਾ। Now, can I do the last one? I love it. Can I do that one? Okay, Again. okay. Zawad zamni guran di vich leke, mata torea at karar loko, dilon samjhiya rab da pala hove, sanj rakhi su ਵਿੱਚ ਸੰਸਾਰ ਲੋਕੋ, ਡਿਗੇ ਲਾਲ ਹੱਥਾਂ ਵਿੱਚੋਂ ਲੱਭਦੇ ਨੇ ਕਰਮਾਂ ਵਾਲਿਆਂ ਨੂੰ ਦੂਜੀ ਵਾਰ ਲੋਕੋ, ਪੂਰਨ ਹੋ ਟੁਰਿਆ ਵਿਦਾ ਇਛਰਾਂ ਤੂੰ, ਕਿੱਸਾ ਜੋੜਿਆ ਹੈ ਕਾਦਰ ਯਾਰ ਲੋਕੋ। ਆਹਾ so good। ਇਹ ਆਖਰੀ ਤੇ ਵਾਰਿਸ ਸ਼ਾਹ ਜਿਹੜਾ ਨਾ, ਉਹ ਵਾਰਿਸ ਸ਼ਾਹ ਵਰਗਾ ਬਣ ਗਿਆ ਕਾਦਰ ਯਾਰ। ਅੱਛਾ ਜੀ ਸਾਡੇ ਵੈਸੇ ਜ਼ੁਬੈਰ ਸਾਹਿਬ, ਸਾਡੇ ਵੈਸੇ ਇਹਦੇ ਹੋਰ ਵੀ ਬੰਦ ਨੇ, ਪਰ ਇੱਕ ਬੰਦ ਜਿਹੜਾ ਉਹਨੇ ਆਪ ਥੋੜਾ ਯੂਸਫੁਲ ਹੋਏਗਾ, ਇਹ ਮੈਂ ਅਖੀਰਲਾ ਇੱਥੇ ਪੜ੍ਹ ਦਿੰਦਾ ਕਿ ਮੌਜ਼ਾ ਮਤਲਬ ਪਿੰਡ, ਮੌਜ਼ਾ ਮਾਛੀ ਕੇ ਪਿੰਡ ਹੈ ਜਗ੍ਹਾ ਮੇਰੀ, ਸੰਧੂ ਜ਼ਾਤ ਹੈ ਆਖ ਸੁਣਾਇਆ ਮੈਂ, 140 ਬੈਂਤ ਦਾ 140 ਜਾਂ ਬੈਂਤ ਤਿਆਰ ਕੀਤੇ, ਸਭਨਾ ਭਲਿਆਂ ਨੂੰ ਚਾਅ ਸੁਣਾਇਆ ਮੈਂ, ਕਿੱਸਾ ਪੂਰਨ ਭਗਤ ਦਾ ਫਿਕਰ ਕਰਕੇ, ਸੱਲਾਂ ਦਿਨਾਂ ਦੇ ਵਿੱਚ ਬਣਾਇਆ ਮੈਂ।
ਕਾਦਰ ਯਾਰ ਜੋ ਇਸ ਨੂੰ ਯਾਦ ਕਰਸੀ, ਖੁਸ਼ੀ ਰਹੇਗਾ ਆਖ ਸੁਣਾਇਆ ਮੈਂ। ਮੇਰੇ ਖਿਆਲ ਉਹਨੇ ਆਪਣਾ ਵੀ ਐਡਰੈਸ ਵਿੱਚ ਦੇ ਦਿੱਤਾ ਸਾਰਾ ਕੁਝ। ਹਾਂ, ਉਹ ਡੇਟਾਂ ਪਾਉਂਦੇ ਸਨ, ਜਿਵੇਂ ਤੁਹਾਨੂੰ ਹਾਂਜੀ। ਯਾਦ ਹੋਏਗਾ ਵਾਰਿਸ ਸ਼ਾਹ ਨੇ ਵੀ ਡੇਟ ਪਾਈ ਹੈ ਕਿ ਇੰਨੀ ਸਾਰਾ। ਮੈਂ ਉਹ ਜਿਹੜਾ ਦੇਸੀ ਕੈਲੰਡਰ ਹੈ ਉਹਦਾ ਜ਼ਿਕਰ ਕਰਦੇ ਸੀ। ਦਮੂਦਰ ਨੇ ਵੀ ਕੀਤਾ ਹੈ, ਤੇ ਕਿਤੇ ਕਿਤੇ ਬੁੱਲੇ ਸ਼ਾਹ ਵੀ ਕਾਫੀਆਂ ਜ਼ਿਕਰ ਕਰਦਾ ਹੈ, ਜਿਹੜੀ ਡੇਟ ਨੂੰ ਨੇ ਉਹ ਚੀਜ਼ਾਂ ਲਿਖੀਆਂ ਨੇ ਡੇਟ ਇੱਧਰ ਦੇਸੀ ਕੈਲੰਡਰ ਦੇ ਨਾਲ। ਇਹ ਤੁਹਾਡੇ ਮਾਛੀ ਕੇ ਪਿੰਡ ਹੈ ਨਾ, ਜਿਹੜਾ ਮਾਛੀ ਕੇ ਪਿੰਡ ਗੁਜਰਾਂਵਾਲੇ ਦੇ ਕੋਲ ਹੀ ਆ, ਉੱਥੇ ਦਾ ਸੰਧੂ ਜਾਤ ਸੀ। ਸੰਧੂ ਆਪਣੇ ਤੁਹਾਨੂੰ ਪਤਾ ਬੀਬਾ ਜੀ ਵੀ ਸੰਧੂ ਨੇ। ਸੋ ਮੈਨੂੰ ਵੀ ਥੋੜਾ ਤੁਹਾਡੇ ਕੋਲ ਗੁਜਰਾਂਵਾਲੇ ਦੇ। ਉਹ ਅੱਜ ਬਿਜ਼ੀ ਨੇ, ਕੰਮ ਕਰ ਰਹੇ ਨੇ ਥੋੜਾ। ਨਹੀਂ, ਇਹ ਸ਼ਹਿਜ਼ਾਦੀ ਗੁਜਰਾਂਵਾਲੇ ਦੀ ਹੈ। ਹਾਂ, ਅੱਛਾ, ਵਾਹ, ਠੀਕ ਹੈ। ਦੱਸੋ ਜੀ ਇਹਨਾਂ ਨੂੰ ਪਿੰਡ ਦਾ ਮਾਛੀ ਕੇ ਦਾ ਦੱਸੋ। ਮੈਨੂੰ ਨਹੀਂ ਪਤਾ ਮਾਛੀਕੇ ਦਾ। ਅੱਛਾ, ਮੇਰੀ ਮਾਲੂਮਾਤ ਹੈਗੀ ਕਿ ਕਾਦਰ ਯਾਰ ਦੀ ਉੱਥੇ ਕਬਰ ਹੈਗੀ ਹੈ ਗੁਜਰਾਂਵਾਲੇ, ਔਰ ਉਹਦੇ ਬਾਰੇ ਜਿਹੜੀ ਰੀਤ ਹੈ ਜਾਂ ਕ੍ਰਿਸਮਾ ਹੈ ਉਹ ਹੈ ਕਿ ਜਿਹੜਾ ਬੱਚਾ ਸਕੂਲ ਵਿੱਚ ਨਹੀਂ ਪੜ੍ਹਦਾ, ਸਕੂਲ 'ਚ ਉਹਨੂੰ ਚੱਲਦਾ ਨਹੀਂ, ਤੇ ਉਹ ਕਹਿੰਦੇ ਨੇ ਉਹ ਕਾਦਰ ਯਾਰ ਦੀ ਮਾਵਾਂ ਉਹਨੂੰ ਕਦੀ ਕਬਰ ਤੇ ਲੈ ਕੇ ਆਉਂਦੀਆਂ ਨੇ। ਜਿਸ ਤਰ੍ਹਾਂ ਪੁਰਾਣੇ ਸਾਰੇ ਪੀਰਾਂ ਬਾਰੇ ਬਣੀਆਂ ਹੀ ਨਾ ਗੱਲਾਂ ਕਿ ਵਾਰਿਸ ਸ਼ਾਹ ਹੁਸੈਨ ਦੇ ਤੁਸੀਂ 1-2 ਸਾਲ ਦੇ ਬੱਚੇ ਨੂੰ ਛੱਡ ਦਿਓ ਤੇ ਉਹ ਧਮਾਲ ਪਾਉਣ ਲੱਗ ਪਏਗਾ। ਇਹ ਕ੍ਰਿਸ਼ਮੇ ਬਣੇ ਨੇ। ਤੇ ਉਹ ਜਿਹੜਾ ਬੱਚਾ ਸਕੂਲੇ ਨਹੀਂ ਚੱਲਦਾ ਤੇ ਉਹ ਕਾਦਰ ਯਾਰ ਦੀ ਕਬਰ ਤੇ ਲੈ ਕੇ ਆਓ, ਤੇ ਫਿਰ ਉਹ ਬੱਚਾ ਜਿਹੜਾ ਉਹਦਾ ਜ਼ਹਿਨ ਖੁੱਲ ਜਾਂਦਾ, ਉਹ ਪੜ੍ਹਨਾ ਸ਼ੁਰੂ ਕਰ ਦਿੰਦਾ। ਇਹ ਗੱਲ ਮੈਂ ਸੁਣੀ ਹੈ, ਅੱਲਾ ਜਾਣੇ ਸਹੀ ਹੈ ਕਿ ਝੂਠ ਹੈ। ਬਹਰਹਾਲ ਅਸੀਂ ਹੁਣ ਸ਼ੁਰੂ ਅੱਛਾ, ਕਰਨੇ ਮੈਂ ਹਾਂ। ਇਦਾਂ ਕਰਾਂਗੀ ਕਿ ਅਗਲੀ ਕਲਾਸ ਤੱਕ ਮੈਂ ਹੋ ਕੇ ਕੋਈ ਫੋਟੋਆਂ ਬਣਾ ਕੇ ਲੈ ਕੇ ਆਵਾਂਗੀ। ਓ ਵਾਹ, ਵੈਰੀ ਨਾਈਸ। ਠੀਕ ਹੈ। ਹਾਂ, ਤੇ ਕਿਉਂਕਿ ਬਹੁਤ ਮੈਨੂੰ ਜ਼ਬਰਦਸਤ ਹੋ ਜਾਏਗਾ। ਪਤਾ ਨਹੀਂ। ਇੰਨੀ ਇਨਸਪੀਰੇਸ਼ਨ ਹੈ ਇਸ ਸ਼ਾਇਰ ਦੀ, ਮਤਲਬ ਉਸ ਪਿੰਡਾਂ ਦੇ ਵਿੱਚ। ਸੋ ਵੈਰੀ ਗੁੱਡ। ਹਾਂ, ਬਲਕਿ ਮੈਂ ਉਹ ਲੱਭ ਲਾਂਗੀ ਤੁਸੀਂ ਪਿੰਡ, ਫਿਰ ਮੈਂ ਹੋ ਕੇ ਆਵਾਂਗੀ। ਸੋਸ਼ਲ ਮੀਡੀਆ ਤੇ ਵੀ ਉਹਨੂੰ ਸ਼ੇਅਰ ਕਰੋ। ਹਾਂ, ਠੀਕ ਹੈ। ਅਸੀਂ ਪਤਾ ਨਹੀਂ ਕੀ ਐਵੇਂ ਪਤਾ ਨਹੀਂ ਕੀ ਕਰਦੇ ਰਹਿੰਦੇ ਆ, ਕੰਮ ਦੀ ਤਾਂ ਕੋਈ ਗੱਲ ਕਰਦੇ ਨਹੀਂ ਸੋਸ਼ਲ ਮੀਡੀਆ ਤੇ। ਲੋਕਾਂ ਨੂੰ ਵੀ ਪਤਾ ਲੱਗੇ ਕਿ ਸਾਡੇ ਐਡੇ ਐਡੇ ਸੋਹਣੇ ਸ਼ਾਇਰ ਸਨ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹੀ ਨਹੀਂ। ਸੀਨ ਸਮਝ ਮਾਤਾ ਤੂੰ ਤਾਂ ਭੋਲੀਏ ਨਹੀਂ। ਪੂਰਨ ਹੁਣ ਵਿਦਾ ਹੋ ਰਿਹਾ ਤੇ ਪੂਰਾ ਡਾਇਲੌਗ ਜਿਹੜਾ ਉਹ ਮਾਵਾਂ ਧੀਆਂ ਮਾਂ ਦਾ ਤੇ ਉਹਦੇ ਪੁੱਤਰ ਦਾ। ਵੈਸੇ ਵੀ ਅੱਜ ਮਦਰ ਡੇ ਹੈ। ਪੂਰਨ ਭਗਤ ਖਲੋ ਕੇ ਦੇ ਮੱਤੀ। ਮੱਤੀ ਜਿਹੜਾ ਜਿਹਨੂੰ ਅਸੀਂ ਮੱਤ ਕਹਿੰਦੇ ਹਾਂ, ਸ਼ਾਹ ਹੁਸੈਨ ਦੀ ਕਾਫੀ ਹੈ। ਮੱਤੀ ਦੇਣੀ ਆ ਬਾਲ ਅਯਾਣੇ ਨੂੰ। ਮੱਤੀ ਮੈਨੇ ਹੈਗਾ ਮੱਤ, ਜਿਹੜਾ ਬੜਾ ਪਾਵਰਫੁਲ ਲਫ਼ਜ਼ ਹੈ ਸਾਡਾ ਪੰਜਾਬੀ ਦਾ। ਇਹਦਾ ਮਤਲਬ ਹੈ ਜ਼ਹਿਨ, ਸਮਝ, ਜ਼ਹਾਨਤ, ਇੰਟੈਲੀਜੈਂਸ, ਇੰਟੈਲੈਕਟ, ਵਿਟ, ਸੈਂਸ, ਜੱਜਮੈਂਟ। ਬਹੁਤ ਲੰਬਾ ਹੈ ਦਾ ਵਿਜ਼ਡਮ, ਰਿਗਾਰਡ ਔਰ ਡਿਜ਼ਾਇਰ ਤੱਕ ਜਾਂਦਾ ਹੈ। ਪੂਰਨ ਭਗਤ ਖਲੋ ਕੇ ਦੇ ਮੱਤੀ। ਹੁਣ ਉਹ ਜਿਹੜਾ ਇਸ ਲੈਵਲ ਤੇ ਹੁਣ ਚਲਾ ਗਿਆ ਕਿ ਥੋੜਾ ਜਿਹਾ ਤੁਸੀਂ ਇਹਨਾਂ ਨੂੰ ਡਿਟੈਚ ਕਰੋ। ਬੇਸ਼ੱਕ ਉਹਦਾ ਪੁੱਤਰ ਹੈ ਮਾਂ ਦਾ, ਲੇਕਿਨ ਇਸ ਵੇਲੇ ਉਹ ਭਗਤ ਹੈ। ਔਰ ਉਹ ਇੱਕ ਹੱਦ ਤੱਕ ਔਨ ਕਰਦਾ ਰਿਲੇਸ਼ਨਸ਼ਿਪ, ਇੱਕ ਹੱਦ ਤੋਂ ਜ਼ਿਆਦਾ ਨਹੀਂ ਕਰਦਾ। ਮੱਤ ਦੇ ਰਿਹਾ ਗੋਪੀ ਚੰਦ ਦੀ ਮਾਂ ਸਲਾਈਏ ਨਹੀਂ। ਗੋਪੀ ਚੰਦ ਪਤਾ ਹੈ ਕਿਸੇ ਨੂੰ? ਅਮਰਜੀਤ ਜੀ ਤੁਹਾਨੂੰ ਪਤਾ? ਹਾਂਜੀ, ਗੋਪੀ ਚੰਦ ਦੀ ਮੈਂ ਸਟੋਰੀ ਸੁਣਾ ਦਿੰਦਾ। ਅਸੀਂ ਛੋਟੇ ਹੁੰਦਿਆਂ ਸੁਣੀ ਹੈ ਐਕਚੁਅਲੀ। ਇਹਦੇ ਚ ਮੇਰਾ ਖਿਆਲ ਇਹਨਾਂ ਲਾਈਨਾਂ ਦਾ ਬੜਾ ਅਹਿਮ ਇੱਕ ਵਾਰਿਸ ਸ਼ਾਹ ਨੇ ਵੀ ਜ਼ਿਕਰ ਕੀਤਾ ਹੈ ਗੋਪੀ ਚੰਦ ਦਾ, ਮੇਰਾ ਕੀਤਾ ਹੈ। ਗੋਪੀ ਚੰਦ ਬੰਗਾਲ ਦਾ ਰਾਜਾ ਸੀ, ਬੰਗਾਲ ਯੂਪੀ ਦਾ ਏਰੀਆ ਜਿਹੜਾ, ਔਰ ਖੁਦ ਬਹੁਤ ਹੀ ਸੋਹਣਾ ਕੱਲਾ ਕੱਲਾ ਪੁੱਤ ਸੀ। ਕਈ ਭੈਣਾਂ ਤਾਂ ਸੀਗੀਆਂ ਉਹਦੀਆਂ, 7 ਭੈਣਾਂ ਸੀ ਔਰ 11ਵੀਂ ਸਦੀ ਸੀ। ਹਾਂ, ਪਰ ਗੱਲ ਜਿਹੜੀ ਉਹਦੇ ਚ ਆ ਰਹੀ ਆ ਕਿ ਉਹਦੀ ਮਾਂ ਸੀ ਨਾ ਜਿਹੜੀ, ਉਹਦਾ ਨਾਂ ਸੀ ਮੈਨਾਵੰਤੀ। ਮੈਨਾਵੰਤੀ ਜਿਹੜੀ ਆ ਬੜੀ ਪ੍ਰੋਗਰੈਸਿਵ, ਉਹ ਵੀ ਰਾਜਾ ਭਰਥਰੀ ਹੋਇਆ, ਉਹਦੀ ਭੈਣ ਸੀ। ਔਰ ਉਹਦੀ ਤੇ ਇਹਦੇ ਇੱਛਰਾਂ ਦੇ ਨਾਲ ਇਹ ਕੰਪੇਅਰ ਕਰ ਰਹੇ ਨੇ ਇੱਥੇ ਕਿ ਮੈਨਾਵੰਤੀ ਨੇ ਆਪਣੇ ਪੁੱਤਰ ਗੋਪੀ ਚੰਦ ਨੂੰ ਇਹ ਸੁਜੈਸਟ ਕੀਤਾ ਕਿ ਤੇਰੀ ਅੱਗੇ
ਪ੍ਰੋਗਰੈਸ ਜਿਹੜੀ ਆ ਉਹ ਇਹੀ ਆ ਕਿ ਤੂੰ ਰਾਜ ਭਾਗ ਮਟੀਰੀਅਲਿਸਟਿਕ ਚੀਜ਼ਾਂ ਨੂੰ ਛੱਡ ਕੇ ਆਪਣੀ ਇਨਲਾਈਟਨਮੈਂਟ ਦੇ ਲਈ ਬਾਹਰ ਤਿਆਗ ਕਰਦੇ ਸਭ ਚੀਜ਼ਾਂ ਦਾ। ਔਰ ਉਹਨੇ ਤਿਆਗ ਕਰ ਦਿੱਤਾ ਸੀ। ਉਹ ਗੋਪੀ ਚੰਦ ਸਭ ਕੁਝ ਛੱਡ ਕੇ ਚਲਾ ਗਿਆ ਸੀ। ਔਨ ਦੀ ਅਦਰ ਹੈਂਡ ਜਿਹੜੀ ਇੱਛਾ ਇੱਥੇ ਕਹਿ ਰਹੀ ਆ ਉਹਨੂੰ ਪੂਰਨ ਨੂੰ ਖਿੱਚ ਰਹੀ ਆ ਆਪਣੇ ਮੋਹ ਤੇ ਰਿਸ਼ਤੇ ਤੇ ਮਮਤਾ ਤੇ ਮਟੀਰੀਅਲਿਸਟਾਂ ਚੀਜ਼ਾਂ ਦੇ ਵੱਲ ਨੂੰ ਖਿੱਚ ਰਹੀ ਆ। ਗੋਪੀ ਚੰਦ ਦੀ ਮਾਂ ਦਾ ਅਲੱਗ ਵਿਊ ਪੁਆਇੰਟ ਹੈ, ਉਹ ਇਨਲਾਈਟਨਮੈਂਟ ਵੱਲ ਹੈ। ਇੱਛਰਾ ਦਾ ਮਾਂ ਦਾ ਜਿਹੜਾ ਹੈਗਾ ਉਹ ਮੋਰ ਆਈ ਗੈਸ ਮਟੀਰੀਅਲਿਸਟਿਕ ਚੀਜ਼ਾਂ। ਸੋ ਦੋ ਮਾਵਾਂ ਦਾ ਇਹ ਕੰਪੈਰੀਜ਼ਨ ਕਰ ਰਿਹਾ ਇੱਥੇ। ਹਾਂ ਕਰ ਰਿਹਾ, ਲੇਕਿਨ ਇਹ ਜਿਹੜਾ ਨਾ ਉਹ ਨਾਰਥ ਬੰਗਾਲ ਦਾ ਸੀ ਗੋਪੀ ਚੰਦ, 11ਵੀਂ ਸਦੀ ਸੀ। ਪਿਓ ਸੀ ਇਹਦਾ ਮਾਨਕ ਚੰਦ। ਮੇਰੇ ਕੋਲ ਮਾਇਆਮਤੀ ਲਿਖਿਆ ਹੈ, ਮਾਇਆਮਤੀ। ਬਹਿਰਾ ਉਹਦਾ ਪੁੱਤਰ ਸੀ, ਲੇਕਿਨ ਇਹ ਗੋਰਖਨਾਥ ਦੀ ਦਵਾ ਦੇ ਨਾਲ ਪੈਦਾ ਹੋਇਆ ਸੀ ਜਿਹੜਾ ਗੋਪੀ ਚੰਦ ਸੀ। ਔਰ ਉਹਦੀ ਮਦਰ ਨੇ ਕਸਮ ਖਾਧੀ ਸੀ ਕਿ ਮੈਂ ਆਪਣੇ ਪੁੱਤਰ ਨੂੰ ਜਿਹੜਾ ਹੈ ਗੋਰਖਨਾਥ ਨੂੰ ਦੇ ਦਿਆਂਗੀ। ਜਦੋਂ ਉਹ ਬਾਦਸ਼ਾਹ ਬਣਿਆ ਤੇ ਉਹਦੀ ਮਾਂ ਨੇ ਮਹਿਸੂਸ ਕੀਤਾ ਕਿ ਅਗਰ ਇਹ ਬਾਦਸ਼ਾਹ ਦੇ ਤੌਰ ਤੇ ਮਰ ਗਿਆ ਤੇ ਫਿਰ ਸਾਡੇ ਨਾਲ ਚੰਗਾ ਨਹੀਂ ਹੋਏਗਾ। ਲਿਹਾਜ਼ਾ ਉਹਨੇ ਉਹਨੂੰ ਕਿਹਾ ਗੋਪੀ ਚੰਦ ਨੂੰ ਕਿ ਤੂੰ ਫਕੀਰ ਬਣ ਜਾ। ਗੋਪੀ ਚੰਦ ਦੀਆਂ 2 ਬੀਵੀਆਂ ਸੀ, ਉਹਨਾਂ ਨੇ ਐਗਰੀ ਨਹੀਂ ਕੀਤਾ ਤੇ ਉਹਦੀ ਮਾਂ ਤੇ ਉਹ ਬੀਵੀਆਂ ਦੇ ਦਰਮਿਆਨ ਇੱਕ ਟਸਲ ਚੱਲੀ। ਬਹਰਹਾਲ ਗੋਪੀ ਚੰਦ ਜਿਹੜਾ ਸੀ ਉਹਨੇ ਇਸ ਟਸਲ ਨੂੰ ਛੱਡ ਕੇ ਰਿਆਸਤ ਉਹਨੇ ਛੱਡ ਦਿੱਤੀ, ਬਾਦਸ਼ਾਹ ਛੱਡ ਦਿੱਤੀ। ਐਂਡ ਜੋਗੀ ਆਫ ਜਲੰਧਰ ਨਾਥ ਲਿਖਿਆ ਉਹਦਾ ਉਹ ਬਕਾਇਦਾ ਜਿਹੜਾ ਹੈ ਫਕੀਰ ਹੋ ਗਿਆ, ਚਲਾ ਗਿਆ ਛੱਡ ਕੇ। ਤੇ ਇੱਥੇ ਉਹ ਪੂਰਨ ਕਹਿ ਰਿਹਾ ਗੋਪੀ ਚੰਦ ਦੀ ਮਾਂ ਸਲਾਈਏ ਨਹੀਂ, ਕਿ ਗੋਪੀ ਚੰਦ ਦੀ ਮਾਂ ਨੇ ਕਿਹਾ ਸੀ ਤੂੰ ਫਕੀਰ ਬਣ ਜਾ, ਵਾਪਸ ਚਲਾ ਜਾ, ਬਾਦਸ਼ਾਹ ਨਾ ਰਹਿ, ਤੇ ਮੈਂ ਤੇ ਉਹਨੂੰ ਹੀ ਸਲਾਵਾਂਗਾ ਜਿਸ ਤੋਰਿਆ ਪੁੱਤਰ ਫਕੀਰ ਹੱਥਾਂ ਨਾਲ ਜਿਹਨੇ ਆਪਣੇ ਪੁੱਤਰ ਨੂੰ ਤੋੜ ਦਿੱਤਾ। ਤੂੰ ਵੀ ਟੋਰ ਮਾਤਾ ਰਾਜ਼ੀ ਹੋ ਮੈਥੋਂ, ਉੱਤੇ ਜਾਂਦਿਆਂ ਫੇਰ ਨਾ ਮੂਲ ਰੱਖੀ ਅਤੇ ਜਾਂਦਿਆਂ ਫੇਰ ਨਾ ਮੂਲ ਰੱਖੀ। ਮੈਨੂੰ ਮੂਲ ਮਤਲਬ ਟੋਟਲੀ ਅਸੈਂਸ਼ੀਅਲੀ ਬਿਲਕੁਲ ਮੈਨੂੰ ਆਪਣੇ ਕੋਲ ਨਾ ਰੱਖ। ਕਾਦਰ ਯਾਰ ਫਕੀਰ ਦਾ ਰਹਿਣ ਨਹੀਂ, ਰੋ ਰੋ ਕੇ ਮੇਰੇ ਨਾ ਮਗਰ ਵੱਤੀ ਮੈਨੇ ਹੈਗਾ ਮੇਰੇ ਪਿੱਛੇ ਤੂੰ ਨਾ ਫਿਰੀ ਔਰ ਮੇਰੇ ਪਿੱਛੇ ਤੂੰ ਨਾ ਆਈ। ਟੂ ਮੱਤੀ ਹੈਗਾ ਟੂ ਗੋ ਵਤਨਾ ਤੋਂ ਹੈ ਜਾਣਾ, ਡਿਪਾਰਟ ਟੂ ਪਾਸ ਅਵੇ। ਮੇਰਾ ਹਰ ਇੱਕ ਬੰਦ ਹੋਰ ਪੜ੍ਹ ਲੈਂਦੇ ਆ, ਕਿਉਂ ਜੀ? ਫਿਰ ਅਸੀਂ ਡਿਸਕਸ਼ਨ ਕਰਾਂਗੇ। ਹਾਂਜੀ ਪੜ੍ਹੋ। ਸ਼ੀਨ ਸ਼ੀਰ ਹੈ ਲਫ਼ਜ਼, ਸ਼ੀਰ ਪੀਂਦੋਂ ਮੈਥੋਂ ਦੂਰ ਹੋਇਓ। ਸ਼ੀਰ ਬਣੇ ਦੁੱਧ ਹੈਗਾ, ਪੁਰਾਣਾ ਲਫ਼ਜ਼ ਹੈ ਸਾਡਾ, ਹੁਣ ਅਸੀਂ ਇਹਨੂੰ ਵਰਤਦੇ ਨਹੀਂ। ਮੇਰਾ ਖਿਆਲ ਜਿਹੜਾ ਸ਼ੀਰ ਮਾਲ ਹੈ ਉਹਦਾ ਵੀ ਸ਼ਾਇਦ ਇਹਦੇ ਨਾਲ ਕੋਈ ਤਲਕ ਹੋਵੇ। ਮੇਰੇ ਕੋਲੋਂ ਤੂੰ ਦੁੱਧ ਪੀਂਦਾ ਔਰ ਦੂਰ ਹੋ ਗਿਆ, ਮਸਾ ਮੈਂ ਡਿੱਠਾ ਹੈ ਮੁਖ ਤੇਰਾ। ਬੜੀ ਮੁਸ਼ਕਲ ਨਾਲ ਮੈਂ ਤੈਨੂੰ ਵੇਖਿਆ ਹੈ। 24 ਬਰਸ ਗੁਜ਼ਰੇ ਨਾਰੇ ਮਾਰਦੀ ਨੂੰ, ਅਜੇ ਵੰਡ ਨਾ ਲਿਆ ਮੈਂ ਦੁੱਖ ਤੇਰਾ। 24 ਸਾਲ ਜਿਹੜੇ ਨੇ ਮੈਨੂੰ ਗੁਜ਼ਰ ਗਏ ਨੇ, ਮੈਂ ਤੈਨੂੰ ਬੁਲਾਉਂਦੀ ਰਹੀ। ਨਾਰੇ ਮਾਰਨਾ ਹੁੰਦਾ ਟੂ ਕਾਲ, ਉੱਚੀ ਬੋਲਣਾ। ਅਜੇ ਵੰਡ ਨਾ ਲਿਆ ਮੈਂ ਦੁੱਖ ਤੇਰਾ, ਦੱਸੀ ਪੂਰਨਾ ਵੇ ਹੋਈ ਫੇਰ ਕੀਕਰ। ਸਾਡੇ ਨਾਲ ਕੀ ਹੋਈ ਹੈ ਪੂਰਨਾ, ਤੂੰ ਦੱਸ ਸਾਨੂੰ। ਲੱਗੋ ਮੁੜ ਹਯਾਤੀ ਦਾ ਰੁੱਖ ਜਿਹੜਾ ਦੁਬਾਰਾ ਜਿਹੜਾ ਹਯਾਤੀ ਦਾ ਰੁੱਖ ਜਿਹੜਾ ਉਹ ਲੱਗਿਆ ਹੈ। ਕਾਦਰ ਯਾਰ ਮੈਂ ਨਿਤ ਚਤਾਰਦੀ ਸਾਂ, ਖਾ ਵਿੱਚ ਸੁਨੇੜਾ ਸੁੱਖ ਤੇਰਾ। ਮੈਨੂੰ ਲੱਗਾ ਥੋੜਾ ਜਿਹਾ ਫੀਲਿੰਗ ਹੈ ਮੇਰੀ ਕਿ ਜਿਵੇਂ 24 ਬਰਸ ਗੁਜ਼ਰੇ ਨਾਰੇ ਮਾਰਦੀ ਨੂੰ, ਕਿ ਉਹ ਇਹ ਨਹੀਂ ਕਹਿ ਰਹੀ ਕਿ ਮੈਂ ਤੈਨੂੰ ਪਾਲਿਆ ਜਾਂ ਤੈਨੂੰ ਕੁੱਖ ਵਿੱਚ ਰੱਖਿਆ। ਮੇਰਾ ਹਾਲ ਉਹ ਜਿਹੜਾ ਖੂਹ ਹੈਗਾ ਸੀ ਉਹ ਧਰਤੀ ਦੀ ਕੁੱਖ ਹੈਗੀ ਸੀ, ਵਾਰਮ ਸੀ, ਜਿਹਦੇ ਵਿੱਚ ਇਹਨੂੰ ਸੁੱਟ ਦਿੱਤਾ ਔਰ ਫਿਰ ਇਹ ਰੁੱਖ ਬਣ ਕੇ ਬਾਹਰ ਆਇਆ ਉਸ ਖੂਹ ਵਿੱਚੋਂ।
ਪੂਰਨ ਜਿਹੜਾ ਧਰਤੀ ਦੀ ਕੁੱਖ ਵਿੱਚ ਉਹ ਪਲਿਆ ਹੈ। ਖੂਹ ਜਿਹੜਾ ਧਰਤੀ ਦੀ ਕੁੱਖ ਹੈ ਔਰ ਹੁਣ ਉਹ ਰੁੱਖ ਬਣ ਗਿਆ ਹੈ। ਔਰ ਕਹਿੰਦੇ ਮੈਂ ਨਿਤ ਚਿਤਾਰਦੀ ਸਾਂ, ਯਾਦ ਕਰਦੀ ਸਾਂ। ਚਿਤਾਰਨਾ ਵੀ ਹੁੰਦਾ, ਰੱਬ ਨੂੰ ਯਾਦ ਅਸੀਂ ਜਿਹੜੇ ਕਰਨੇ ਆ ਉਹ ਵੀ ਚਿਤਾਰਨਾ ਹੈ। ਮੈਂ ਤੈਨੂੰ ਚਿਤਾਰਨੀ ਸਾਂ, ਹਮੇਸ਼ਾ ਮੈਂ ਤੈਨੂੰ ਯਾਦ ਕਰਨੀ ਸਾਂ। ਔਰ ਤੂੰ ਜਿਹੜਾ ਹੈ ਹੁਣ ਕਿ ਤੂੰ ਖਾਬ, ਮੇਰੇ ਖਾਬ ਦੇ ਵਿੱਚ ਸੁਨੇੜਾ ਜਿਹੜਾ ਹੁੰਦਾ, ਗੁੱਡ ਮੈਸੇਜ ਹੁੰਦਾ, ਉਹ ਬਣ ਕੇ ਤੂੰ ਆ। ਚਤਾਰਦੀ ਦਾ ਲਿਖਿਆ ਬ੍ਰਿੰਗਿੰਗ ਟੂ ਮਾਈਂਡ ਹੈ। ਪੇਂਟਿੰਗ ਵੀ ਇਹਦਾ ਮਤਲਬ ਮਾਈਂਡ, ਲਾਈਫ, ਸੋਲ, ਇੰਟੈਲੈਕਟ, ਅੰਡਰਸਟੈਂਡਿੰਗ, ਸੈਂਸ, ਇਹ ਸਾਰੇ ਮਤਲਬ। ਸੁਨੇਰਾ ਇਹ ਜਿਹੜਾ ਮੈਸੇਜ ਹੈ, ਰਿਪੋਰਟ, ਨਿਊਜ਼, ਸੁੱਖ, ਹੈਪੀਨੈਸ, ਪਲੇਅਰ, ਡਿਲਾਈਟ। ਹਾਂਜੀ ਸਹੀ ਸਾਹਿਬ, ਥੋੜਾ ਜਿਹਾ ਔਖਾ ਹੈ, ਔਖੇ ਨੇ ਬੰਦ, ਇਸ ਲਈ ਮੈਂ ਇਹਨਾਂ ਨੂੰ ਕਹਿ ਕੇ ਇਹਨਾਂ ਨੂੰ ਖੋਲੀਏ। ਪਹਿਲੇ ਜਿਹੜਾ ਬੰਦ ਇਹਦੇ ਚ ਮੈਂ ਜਿਹੜੀ ਚੀਜ਼ ਸਟੈਂਡ ਆਊਟ ਕੀਤੀ ਨਾ, ਉਹ ਬੜਾ ਇੱਕ ਅਨਆਰਥੋਡਾਕਸ ਤੇ ਅਨਕਨਵੈਨਸ਼ਨਲ ਹੈ ਇਹ ਡਾਇਲੌਗ। ਕਿ ਕਨਵੈਨਸ਼ਨ ਡਾਇਲੌਗ ਹੈਗਾ ਕਿ ਮਾਂ ਨੇ ਜੋ ਕਹਿ ਦਿੱਤਾ, ਸਾਡਾ ਜਿਹੜਾ ਕਨਵੈਨਸ਼ਨਲ ਕਲਚਰ ਹੈ ਤੇ ਸਾਡੀ ਜਿਹੜੀ ਅਪਬਰਿੰਗਿੰਗ ਹੈ ਟ੍ਰੈਡੀਸ਼ਨਲ, ਉਹਦੇ ਚ ਹੈਗਾ ਜੀ ਕਿ ਮਾਤਾ ਨੇ ਅਗਰ ਕਹਿ ਦਿੱਤਾ ਝੂਠ ਨੂੰ ਸੱਚ ਤੇ ਸੱਚ ਹੈ। ਮਾਤਾ ਨੇ ਜੋ ਕਹਿ ਦਿੱਤਾ ਉਹ ਹੁਕਮ ਹੈ, ਭਾਵੇਂ ਗਲਤ ਹੈ ਭਾਵੇਂ ਸਹੀ ਹੈ। ਲੇਕਿਨ ਇੱਥੇ ਇਹ ਜਿਹੜਾ ਕਾਦਰੀਆਰ ਹੈ ਪੂਰਨ ਦੇ ਰਾਹੀਂ ਬੜਾ ਅਨਆਰਥੋਡਾਕਸ ਜੀ ਪਿਕਚਰ ਪੇਂਟ ਕਰਦਾ ਪਿਆ ਕਿ ਮਾਂ ਦੇ ਜਜ਼ਬਾਤ ਜਿਹੜੇ ਨੇ ਰਵਾਇਤੀ ਨੇ, ਜਿਹੜੇ ਕਿ ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਹਜ਼ਾਰਾਂ ਸਾਲਾਂ ਤੋਂ ਚੱਲਦੀ ਆ ਰਹੀ ਹੋਵੇ ਉਹ ਦਰੁਸਤ ਵੀ ਹੋਵੇ। ਇਹ ਗਲਤ ਰਵਾਇਤ ਵੀ ਹਜ਼ਾਰਾਂ ਸਾਲ ਚੱਲ ਕੇ ਸਹੀ ਮੰਨੀ ਜਾ ਸਕਦੀ ਹੈ ਡਿਸਪਾਈਟ ਬੀਇੰਗ ਰੋਂਗ। ਤੇ ਇੱਥੇ ਉਹ ਬਿਲਕੁਲ ਅਨਆਰਥੋਡਾਕਸਿਕਲੀ ਪੋਰਟਰੇ ਕਰਦਾ ਪਿਆ ਥਰੂ ਪੂਰਨ ਕਾਦਰੀਆਰ ਕਿ ਮਾਂ ਕਹਿ ਰਹੀ ਹੈ ਰੁਕ ਜਾ, ਲੇਕਿਨ ਉਹ ਭਗਤ ਹੋਣ ਦੇ ਬਾਵਜੂਦ ਉਹ ਇੰਨਾ ਐਨਲਾਈਟਨਡ ਹੋ ਗਿਆ ਵੇ ਕਿ ਹੀ ਡਜ਼ਨਟ ਫੀਲ ਐਨੀ ਸ਼ੇਮ ਇਨ ਸੇਇੰਗ ਨੋ ਟੂ ਮਾਤਾ ਐਂਡ ਸਟੈਂਡਿੰਗ ਟੂ ਹਿਸ ਪੁਆਇੰਟ, ਕਿ ਆਪਣੀ ਜਗ੍ਹਾ ਤੇ ਜੋ ਉਹਦਾ ਫਲਸਫਾ ਹੈ, ਜੋ ਉਹਦਾ ਐਨਲਾਈਟਨਮੈਂਟ ਦਾ ਰਸਤਾ ਹੈ, ਜੋ ਰਸਤਾ ਉਹਨੇ ਚੁਣ ਲਿਆ ਉਹਦੇ ਤੇ ਖੜਾ ਹੈ ਔਰ ਮਾਤਾ ਨੂੰ ਇਨਕਾਰ ਕਰਦੇ ਆ। ਉਹਨੂੰ ਕੋਈ ਸ਼ੇਮ, ਕੋਈ ਉਹਨੂੰ ਡਿਸਰਿਸਪੈਕਟ ਨਹੀਂ ਫੀਲ ਹੋ ਰਹੀ, ਬੜਾ ਰਿਸਪੈਕਟਫੁਲੀ ਕਰਦਾ ਪਿਆ ਨਾ। ਸੋ ਇਹ ਚੀਜ਼ ਮੈਂ ਸਟੈਂਡ ਆਊਟ ਕੀਤੀ ਹੈ ਕਿ ਸਾਡੇ ਕਲਚਰ ਉਸ ਵੇਲੇ ਵੀ ਕਾਦਰੀਆਰ ਜਿਹੜਾ ਵੇ ਇੱਕ ਮੈਸੇਜ ਦਿੰਦਾ ਪਿਆ ਕਿ ਮਾਵਾਂ ਜਿਹੜੀਆਂ ਨੇ, ਮਾਵਾਂ ਹੋਣ ਦੇ ਬਾਵਜੂਦ ਉਹ ਉਹਨਾਂ ਦੀ ਗੱਲ ਦੇ ਨਾਲ ਤੁਸੀਂ ਰਿਬਟ ਵੀ ਕਰ ਸਕਦੇ ਹੋ ਔਰ ਉਹਨਾਂ ਦੇ ਨਾਲ ਕੰਟਰਾਡਿਕਟ ਵੀ ਕਰ ਸਕਦੇ ਹੋ, ਬਟ ਰਿਸਪੈਕਟਫੁਲੀ। ਇਹ ਮੈਂ ਚੀਜ਼ ਤੇ ਸਟੈਂਡ ਆਊਟ ਕੀਤੀ ਹੈ ਕਿ ਅਸੀਂ ਕਦੀ ਸੁਣਿਆ ਨਹੀਂ ਸੀ ਰਵਾਇਤੀ ਕਿ ਜੀ ਕੋਈ ਬੱਚਾ ਮਾਂ ਨੂੰ ਮੱਤ ਦੇਵੇ, ਤੇ ਇੱਥੇ ਬੜਾ ਲਫ਼ਜ਼ ਯੂਜ਼ ਕਰਦਾ ਪਿਆ ਕਿ ਪੂਰਨ ਭਗਤ ਖਲੋ ਕੇ ਦੇ ਮੱਤੀ। ਉਹ ਬੱਚਾ ਜਿਹੜਾ ਜਿਹਨੇ ਮਾਂ ਦੀ ਕੋਖ ਤੋਂ ਬਾਅਦ ਮਾਂ ਦੀ ਗੋਦ ਨਹੀਂ ਦੇਖੀ, ਮਾਂ ਦੀ ਸ਼ਕਲ ਨਹੀਂ ਵੇਖੀ, ਮਾਂ ਦੀ ਮਮਤਾ ਫੀਲ ਨਹੀਂ ਕੀਤੀ, ਉਹਨੂੰ ਤੇ ਬੜਾ ਪਿਆਰ ਹੋਣਾ ਚਾਹੀਦਾ ਟ੍ਰੈਡੀਸ਼ਨਲੀ ਮਾਂ ਕੋਲ ਜਾਣ ਦਾ। ਲੇਕਿਨ ਉਹਦੀ ਐਨਲਾਈਟਨਮੈਂਟ ਜਿਹੜੀ ਹੈ ਇਸ ਸਟੇਜ ਤੇ ਪਹੁੰਚ ਗਈ ਹੈ ਕਿ ਮਾਂ ਨੂੰ ਖਲੋ ਕੇ ਮੱਤੀ ਦੇ ਰਿਹਾ। ਦਿਸ ਇਜ਼ ਵਾਟ ਸਟੂਡ ਆਊਟ ਵੈਰੀ ਸਿਗਨੀਫਿਕੈਂਟਲੀ ਟੂ ਮੀ ਇਸ ਬੰਦ ਚ, ਜਿਹੜਾ ਕਿ ਮੈਨੂੰ ਅਨਆਰਥੋਡਾਕਸ ਲੱਗਾ ਹੈ। ਇੰਨਾ ਮੈਂ ਕਹਿਣਾ ਸੀ ਬਸ। ਹਾਂ ਜੀ, ਤੁਸੀਂ ਕਹਿਣਾ ਚਾਹੁੰਦੇ ਹੋ ਸ਼ਹਿਜ਼ਾਦੀ ਜੀ? ਅੱਛਾ, ਲੇਕਿਨ ਉਹ ਮੇਰਾ ਸਾਲ ਹੈ ਕਿ ਉਹ ਜਿੰਨੀ ਉਹਦੀ ਤਪੱਸਿਆ ਹੈ ਉਹ ਰਿਸ਼ਤਿਆਂ ਚੋਂ ਨਿਕਲ ਚੁੱਕਿਆ ਹੈ, ਐਨਲਾਈਟਨਮੈਂਟ ਹੋ ਗਈ, ਨਿਕਲ ਚੁੱਕਿਆ ਹੈ, ਨਿਕਲ ਚੁੱਕਿਆ ਹੈ, ਨਿਕਲ ਚੁੱਕਿਆ ਹੈ। ਉਹ ਇੱਕ ਜਿਹੜੀ ਲਾਈਨ ਹੈ ਨਾ, ਇਹ ਕਾਦਰ ਯਾਰ ਫਕੀਰ ਦਾ ਰਹਿਣ ਨਹੀਂ, ਰੋ ਰੋ ਕੇ ਮੇਰੇ ਨਾ ਮਗਰ ਵੱਤੀ, ਇੱਥੇ ਤਾਂ ਬੜਾ ਕੈਲਸ ਜਿਹਾ ਲੱਗ ਰਿਹਾ। ਔਰ ਇੱਕ ਜਿਹੜੇ ਦੋਵਾਂ ਦੇ ਦਰਮਿਆਨ ਇੱਕ ਆਈਸ ਦਾ ਇੱਕ ਤਲਕ ਜਿਹੜਾ ਨਾ, ਥੋੜਾ ਜਿਹਾ ਬਰਫ਼ ਵੀ ਆ ਗਈ ਹੈ ਵਿਚਕਾਰ ਦੋਵਾਂ ਦੇ। ਹਾਂ ਤੁਸੀਂ ਕਰੋ ਨਾ, ਅਨਮਿਊਟ ਕਰੋ ਵਰਦਾ ਜੀ, ਯੂ ਆਰ ਮਿਊਟਡ। ਹਾਂ ਨਹੀਂ, ਮੈਂ ਕੁਝ ਕਹਿ ਨਹੀਂ ਰਹੀ, ਐਕਸਪ੍ਰੈਸ਼ਨ ਬਣਾਇਆ ਬਸ ਕਹਿਣ ਦਾ। ਆਈਸ ਨਹੀਂ ਆਈ ਮੈਨੂੰ ਐਸਾ ਲੱਗਦਾ ਹੈ, ਲੇਕਿਨ ਉਹਦਾ ਚੂੰਕਿ ਜਿਹਨੂੰ ਉਰਦੂ ਚ ਕਹਿੰਦੇ ਨਾ ਮਤਮਾ ਨਜ਼ਰ, ਉਹ ਹੀ ਡਿਫਰੈਂਟ ਹੋ ਗਿਆ। ਉਹ ਜਿਸ ਤਰ੍ਹਾਂ ਉਹਦੀ ਮਾਂ ਉਹਨੂੰ ਪੁੱਤਰ ਦੇ ਤੌਰ ਤੇ ਵੇਖ ਰਹੀ ਹੈ, ਉਹ ਸ਼ਾਇਦ ਮਾਂ ਨੂੰ ਮਾਂ ਦੀ ਤਰ੍ਹਾਂ ਨਹੀਂ ਵੇਖ ਰਿਹਾ। ਹਾਂ,
ਉਹ ਡਿਵੈਲਪ ਨਹੀਂ ਹੋਇਆ, ਰਿਲੇਸ਼ਨਸ਼ਿਪ ਡਿਵੈਲਪ ਨਹੀਂ ਹੋਈ, ਉਹ ਸਟੇਜ ਤੇ ਆਈ ਨਹੀਂ, ਉਹਦੇ ਹਾਂ। ਭੋਰਿਆਂ ਨਿਕਲ ਕੇ ਤੇ ਬਾਹਰ ਚਲਾ ਗਿਆ। ਬਿਲਕੁਲ ਇਦਾਂ ਹੈ ਕਿ ਜਦੋਂ ਇੱਕ ਪਿਓ ਬੱਚਿਆਂ ਨੂੰ ਛੱਡ ਕੇ ਚਲਾ ਜਾਂਦਾ ਹੈ ਕਿਧਰੇ ਔਰ ਅਮਰੀਕਾ ਬਹੁਤ ਚਲਾ ਦੇਰ ਗਿਆ। ਬਾਅਦ ਆ ਕੇ ਮਿਲਦਾ ਹੈ ਤੇ ਉਹ ਬੱਚੇ ਦੀ ਅਟੈਚ ਹੀ ਨਹੀਂ ਹੁੰਦੇ ਉਹਦੇ ਨਾਲ। ਬੱਚਿਆਂ ਨੂੰ ਪਤਾ ਹੀ ਨਹੀਂ ਹੈ, ਉਹ ਭਾਵੇਂ ਜਿੰਨੇ ਮਰਜ਼ੀ ਵੱਡੇ ਹੋ ਜਾਣ, ਉਹਨਾਂ ਨੂੰ ਪਤਾ ਹੀ ਨਹੀਂ ਉਸ ਬੰਦੇ ਨਾਲ ਕੋਈ ਅਟੈਚਮੈਂਟ ਹੀ ਨਹੀਂ ਹੈਗੀ। ਦੈਟਸ ਇਸ ਅਨਦਰ ਤਰ੍ਹਾਂ। ਪਰਸਪੈਕਟਿਵ। ਨਾਲੇ ਉਹਦੀ ਮਾਂ ਓਨਰਸ਼ਿਪ ਨਹੀਂ ਲੈ ਰਹੀ ਉਹਦੀ। ਤੁਸੀਂ ਨੋਟ ਕੀਤਾ, ਉਹ ਇਹ ਨਹੀਂ ਕਹਿ ਰਹੀ ਕਿ ਮੈਂ ਤੈਨੂੰ ਕੁੱਖ ਵਿੱਚ ਪਾਲਿਆ, ਤੂੰ ਮੇਰਾ ਪੁੱਤਰ ਹੈ। ਉਹ ਇਹ ਗੱਲ ਨਹੀਂ ਕਰ ਰਹੀ। ਦਿਸ ਇਜ਼ ਵੈਰੀ ਸਟ੍ਰੇਂਜ। ਤੁਸੀਂ ਗੱਲ ਕੀਤੀ, ਉਹਦਾ ਵਿਊ ਪੁਆਇੰਟ ਉਹੀ ਹੈ ਕਿ ਜਾ ਨਾ, ਕਿਉਂਕਿ ਬਾਅਦ ਚੋਂ ਤਖਤ ਦਾ ਰਾਜਾ ਬਣਨ ਦਾ ਵਾਰਿਸ ਇਸ ਵੇਲੇ ਤੱਕ ਇਹੀ ਹੈ। ਉਹ ਵੀ ਇਸ ਵੇਲੇ ਰਾਣੀ ਦੀ ਜ਼ੁਬਾਨ ਬੋਲਦੀ ਪਈ, ਮਾਂ ਦੀ ਜ਼ੁਬਾਨ ਘੱਟ ਬੋਲਦੀ ਪਈ ਹੈ। ਹਾਂ, ਆਪਣੇ ਕਿਸ਼ਵਰ ਜੀ ਮੈਨੂੰ ਤੁਸੀਂ ਲੱਗਦਾ ਦੱਸੋ। ਉਹਨੂੰ ਰਾਣੀ ਤੋਂ, ਹਾਂ, ਮੈਨੂੰ ਲੱਗਦਾ ਉਹਨੂੰ ਰਾਣੀ ਤੋਂ ਜ਼ਿਆਦਾ ਆਪਣੇ ਜਿਵੇਂ ਬੁਢਾਪੇ ਦਾ ਨਹੀਂ ਇੱਕ ਉਹ ਤੁਹਾਨੂੰ ਚਾਹੀਦਾ ਹੁੰਦਾ, ਔਰ ਕਿਧਰੇ ਨਾ ਕਿਧਰੇ ਪੁੱਤਰ ਤੁਹਾਨੂੰ ਯਾਦ ਵੀ ਆ ਰਿਹਾ, ਉਹ ਮੈਨੂੰ ਜ਼ਿਆਦਾ ਲੱਗ ਰਿਹਾ ਮਾਂ ਦੇ ਉਹਦੇ ਵਿੱਚ ਲਹਿਜੇ ਚ, ਪਿਓ ਵਿੱਚ ਨਹੀਂ ਹੈ। ਇਹ ਗੱਲ ਪਹਿਲੇ ਹੋ ਚੁੱਕੀ ਹੈ, ਇਹ ਗੱਲ ਉਹ ਕਰ ਚੁੱਕੀ ਹੈ ਪਿਛਲੇ ਬੰਦਾ ਜਾਂ ਗੱਲ ਪੜ੍ਹੀ ਹੈ ਸੀ। ਹਾਂਜੀ ਜੀ, ਮੈਂ ਇੱਕ ਹਮੇਸ਼ਾ ਮੈਂ ਆਖਿਆ ਕਿ ਹਮੇਸ਼ਾ ਇਸ ਤਰ੍ਹਾਂ ਲੱਗਣਾ ਕਿ ਜਿਹੜੀ ਮਮਤਾ ਹੀ ਨਾ, ਉਹ ਲੋਕ ਆਖਣੇ ਬੜਾ ਬੇਲੌਸ ਬੇਗਰਜ਼ ਇਮੋਸ਼ਨ ਆ, ਪਰ ਮਿਕੀ ਲੱਗਣਾ ਕਿ ਮਮਤਾ ਦੋ ਹੀ ਚੀਜ਼ਾਂ ਆਈਆਂ, ਬੜਾ ਬੇਲੌਸ ਬੇਗਰਜ਼ ਇਮੋਸ਼ਨ ਵੀ ਆ, ਨਾ ਬੜਾ ਸੈਲਫਿਸ਼ ਇਮੋਸ਼ਨ ਵੀ ਆ, ਬਹੁਤ ਜ਼ਿਆਦਾ ਸੈਲਫਿਸ਼ ਇਮੋਸ਼ਨ ਆ, ਕਿਉਂਕਿ ਤੁਸਾਂ ਕੀ ਆਪਣੀ ਐਕਸਟੈਂਸ਼ਨ ਉਸ ਬੱਚੇ 'ਚ ਦਿਸਣੀ, ਤੁਸਾਂ ਕੀ ਜਿਹੜੀ ਹੈ ਨਾ ਉਸ ਬੱਚੇ 'ਚ ਆਪਣੀ ਇੱਕ ਜ਼ਾਤ ਨਹੀਂ ਮੁਕੰਮਲ ਹੋਣਾ ਦਿਸਣਾ। ਇਸ ਵਾਸਤੇ ਇਹ ਜਿਹੜੀਆਂ ਮਤਲਬ ਇਹ ਜਿਹੜਾ ਨੈਰੇਟਿਵ ਆ ਨਾ ਕਿ ਮਮਤਾ ਬਹੁਤ ਬੇਲੌਸ ਸੀ, ਮਿਕੀ ਥੋੜਾ ਜਿਹਾ ਨਾ ਇਸ ਨੈਰੇਟਿਵ ਵਿੱਚ ਕਾਫੀ ਝੋਲ ਦਿਸਣਾ, ਕਿਉਂਕਿ ਮਿਕੀ ਲੱਗਣਾ ਮਮਤਾ ਬਹੁਤ ਸੈਲਫਿਸ਼ ਇਮੋਸ਼ਨ ਲਿਖਿਆ। ਸੋ ਇਹ ਹੁਣ ਜਿਹੜਾ ਉਹ ਡਿਵਾਈਡ ਆ ਨਾ ਸੈਲਫਿਸ਼ਨੈਸ ਔਰ ਸੈਲਫਲੈਸਨੈਸ, ਉਹ ਦੋਏ ਤੁਸਾਂ ਕੀ ਇਨ ਦੋਵਾਂ ਬੰਦਾ ਵਿੱਚ ਦਿਸਨੇ ਪਏ। ਮਗਰ ਪੂਰਨ ਭਗਤ ਜਿਹੜਾ ਆ ਨਾ ਉਹ ਮੁਕਤ ਹੋਈ ਗਿਆ, ਉਸ ਵਿੱਚ ਇਸ ਤਰ੍ਹਾਂ ਨਾ ਹੋਣ ਕੋਈ ਅਟੈਚਮੈਂਟ ਰਹੀ ਕੋਈ ਨਹੀਂ। ਤੇ ਉਹ ਮਾੜਾ ਖਿਆਲ ਆ ਕਿ ਜਦੋਂ ਤੁਸਾਂ ਉਸ ਅਟੈਚਮੈਂਟ ਤੋਂ ਮੁਕਤ ਹੋਈ ਗਏ ਹੋ, ਤੁਸਾਂ ਕੀ ਕੋਈ किसी रिश्ते नाल, किसी मटीरियल चीज नाल, किसी गमी खुशी नाल कोई तुसानी रिश्ता नहीं रहना, ते बस फिर वो जाहिर एनलाइटनमेंट ते होएगी। पर मैं जरा माऊनी पॉइंट ऑफ व्यू सोचनी पी सी कि असाना ना ये पंजाब विच बड़ा, मैं तुकी दुध ना माफ करन लगी, ये शीर ना भी जिक्र होया, तो ओ मैं मना बख्शण लगी, ਉਹ ਸਾਰੀਆਂ ਤੁਸਾਂ ਕੀ ਨਾ ਉਹ ਟੈਕਟਿਕਸ ਦਿਸਣੀਆਂ ਪਈਆਂ, ਜਿਹੜੀ ਉਹ ਇਸ ਤਰ੍ਹਾਂ ਆਖਣੀ ਪਈ ਕਿ ਮਾੜੇ ਸ਼ੀਰ ਪੀਂਦੇ ਹੋ ਮੈਥੋਂ ਦੂਰ ਹੋਇਓ, ਮੈਂ ਮਸਾ ਮੁਕਤ ਤੱਕਿਆ। ਉਹ ਇਮੋਸ਼ਨਲ ਮੈਨੀਪੂਲੇਸ਼ਨ ਵੀ ਥਈ, ਥੋੜੀ ਜੀ ਦੁੱਖ ਵੀ ਥਿਆ। ਬਹਰਹਾਲ ਇਹ ਮਿਕੀ ਸਾਈਕੋਲੋਜਿਕਲੀ ਮਮਤਾ ਨੇ ਬੜੀ ਚੰਗੀ ਰਿਪਰੈਜ਼ੈਂਟੇਸ਼ਨ ਦਿਸੀ ਇਸ ਬੰਦ ਵਿੱਚ। हाँ जी, मदिया जी। मैं थोड़ी different inu takiya. I don't think she's being using her motherhood as selfishness. She's being a mother क्योंकि she's been separated from him. लेकिन ये जो खुलासा तुसी कीता कि जो खूह विच time spend कीता, he was connected to Mother Earth. That's even bigger than his mother. Like, I don't know. So Yes. I don't know. I'm still trying to clarify कि मैं की feel कर रही हूँ, लेकिन she's just being a mom. So like she's being Bollywood dramatic. You know, like मैं हूँ मसा तो सिता किया, like, you know, we've been separated, but she's trying every effort के नहीं, you know, मेरे साथ रहो, like, because she's not like her husband's totally idiot. Sorry, I know, but yeah. So I don't know. So that her beta is her next thing to closeness, I feel, and plus she was blind.
and she's got her sight back now. So obviously she wants to be connected to Puran. मैं इंच तक या I don't know. ठीक है हाँ जी ਅਮਰਜੀਤ ਜੀ। ਹਾਂਜੀ, ਮੇਰੇ ਖਿਆਲ ਇਹ ਲਾਈਨਾਂ ਦੇ ਵਿੱਚ ਜਿਹੜੀ ਇੱਕ ਖਾਸ ਗੱਲ ਪੁਆਇੰਟ ਉੱਭਰ ਕੇ ਆਉਂਦਾ ਇਹ ਤੇ ਹੈ ਕਿ ਕਲੀਅਰ ਕੱਟ ਇਸ ਵੇਲੇ ਦੋ ਰਸਤਿਆਂ ਦੀ ਗੱਲ ਹੋ ਰਹੀ ਆ। ਇੱਕ ਡਾਇਰੈਕਸ਼ਨ ਹੈ, ਇੱਕ ਰਸਤਾ ਤੇ ਇਹ ਹੈ ਜਿਹੜਾ ਕਿ ਇੱਛਰਾਂ ਚਾਹੁੰਦੀ ਆ। ਹੋ ਸਕਦਾ ਮੇ ਵੀ ਉਹਨੂੰ ਆਪਣੇ ਪਰਸਨਲ ਸੁੱਖਾਂ ਲਈ ਜਾਂ ਰਾਜ ਲਈ ਜਾਂ ਆਪਣੇ ਬੁਢਾਪੇ ਲਈ ਜਾਂ ਜੋ ਵੀ ਉਹਨੂੰ ਫਿਜ਼ੀਕਲ ਜਾਂ ਮਟੀਰੀਅਲਿਸਟਿਕ ਜਿਹੜੀ ਉਹਨੂੰ ਆਪਣੀ ਰਸਤੇ ਤੇ ਚੱਲਣਾ ਚਾਹੁੰਦੀ ਹੈ, ਸੰਗਮਰਮਰੀ ਕਹਿ ਸਕਦੇ ਹਾਂ, ਸੁੱਖਾਂ ਐਸ਼ੋ ਇਸ਼ਰਤ ਦਾ ਮਤਲਬ ਰਾਜ ਦੇ ਵਿੱਚ ਰਹਿਣਾ, ਇਹ ਰਸਤਾ ਜਿਹੜਾ ਹੈਗਾ। ਦੂਸਰਾ ਰਸਤਾ ਜਿਹੜਾ ਪੂਰਨ ਨੇ ਲਿਆ, ਪਹਿਲਾਂ ਵੀ ਲਿਆ, ਔਰ ਇਨਫੈਕਟ ਉਸੇ ਰਸਤੇ ਤੇ ਚੱਲ ਕੇ ਹੀ ਪੂਰਨ ਨੂੰ ਜਿਹੜੀ ਇਨਲਾਈਟਨਮੈਂਟ ਹੋਈ ਆ ਉਹ ਹੈਗਾ ਦੁੱਖਾਂ ਦਾ। ਉਹਨੂੰ ਜੋ ਇਨਲਾਈਟਨਮੈਂਟ ਹੋਈ ਆ, ਦੁੱਖਾਂ ਦੇ ਹੀ ਹਾਲਾਤ ਨੇ ਇੰਨੇ ਜ਼ਿਆਦਾ ਦੁੱਖ ਦਿੱਤੇ ਨੇ ਜਿਨ੍ਹਾਂ ਕਰਕੇ ਉਹਨੂੰ ਇਹ ਇਨਲਾਈਟਨਮੈਂਟ ਹੋਈ ਆ। ਔਰ ਉਹਦੀ ਗੋਪੀ ਚੰਦ ਦੀ ਮਾਂ ਵੀ ਇਹੀ ਕਹਿ ਰਹੀ ਆ ਕਿ ਤੂੰ ਅੱਗੇ ਫਰਦਰ ਇਨਲਾਈਟਨਮੈਂਟ ਲਈ ਦੁੱਖਾਂ ਤਕਲੀਫਾਂ ਕੰਡਿਆਂ ਵਾਲੀ ਪਗਡੰਡੀ ਤੇ ਚੱਲ, ਤੂੰ ਮਾਰਬਲ ਦੇ ਰਸਤਿਆਂ ਤੇ ਨਹੀਂ ਚੱਲਣਾ, ਤੂੰ ਜੇ ਆਪਣੀ ਇਨਲਾਈਟਨਮੈਂਟ ਚਾਹੁੰਨਾ। ਸੋ ਵੈਸੇ ਵੀ ਜੇ ਦੇਖਿਆ ਜਾਏ ਤਾਂ ਇਨਸਾਨ ਨੂੰ ਸੁੱਖ ਜਿਹੜੇ ਨੇ ਉਹ ਸਿਰਫ ਫਿਜ਼ੀਕਲ ਇੰਜੋਇਮੈਂਟ, ਮਟੀਰੀਅਲਿਸਟਿਕ ਸੈਟਿਸਫੈਕਸ਼ਨ ਦਿੰਦੇ ਨੇ। ਦੁੱਖਾਂ ਦੇ ਰਸਤਿਆਂ ਤੇ ਚੱਲਣ ਲਈ ਤੁਹਾਡੇ ਮਨ ਦੀ ਗਰੋਥ, ਇਨਲਾਈਟਨਮੈਂਟ, ਭਾਵੇਂ ਉਹ ਤੁਹਾਨੂੰ ਹਾਲਾਤ ਨੇ ਦੁੱਖ ਦਿੱਤੇ ਨੇ ਜਾਂ ਇਹਦੀ ਮਾਂ ਕਹਿ ਰਹੀ ਕਿ ਤੂੰ ਦੁੱਖਾਂ ਦੇ ਰਸਤਿਆਂ ਚੱਲ, ਡਾਇਰੈਕਸ਼ਨ ਉਹਨੇ ਦਿੱਤੀ ਆ। ਮੇਰਾ ਖਿਆਲ ਇਹ ਦੋ ਅਲੱਗ-ਅਲੱਗ ਰਸਤੇ ਨੇ। ਇੱਕ ਪਾਸੇ ਪੂਰਨ ਨੂੰ ਗਿਆਨ ਹਾਲਾਤ ਨੇ ਦਿੱਤਾ, ਦੂਜੇ ਪਾਸੇ ਗੋਪੀ ਚੰਦ ਨੂੰ ਮਾਂ ਕਹਿ ਰਹੀ ਹੈ ਕਿ ਤੂੰ ਦੁੱਖਾਂ ਤੇ ਜਾ ਕੇ ਇਨਲਾਈਟਨਮੈਂਟ ਹੋ। ਮੇਰਾ ਖਿਆਲ ਇਹ ਅਲੱਗ ਦੋ ਰਸਤਿਆਂ ਦੀ ਗੱਲ ਹੈ। ਮਿਹਰਬਾਨੀ। ਹਾਂਜੀ, ਇਹਦੇ ਵਿੱਚ ਇੱਕ ਲਾਈਨ ਹੈਗੀ, ਕਾਦਰ ਯਾਰ ਫਕੀਰ ਦਾ ਰਹਿਣ ਨਹੀਂ। ਸਾਡਾ ਜਿਹੜਾ ਨਾ ਕੋਈ ਠਿਕਾਣਾ ਕੋਈ ਨਹੀਂ ਹੈ, ਅਸੀਂ ਇੱਕ ਥਾਂ ਤੇ ਨਹੀਂ ਰਹਿ ਸਕਦੇ। ਨਾ ਮੈਂ ਤੇਰੇ ਕੋਲ ਰਹਿ ਸਕਣਾ, ਔਰ ਜਿੱਥੇ ਉਹਦਾ ਗੋਰਖਨਾਥ ਦਾ ਡੇਰਾ ਉੱਥੇ ਵੀ ਉਹ ਫਿਰਦੇ ਰਹਿੰਦੇ ਨੇ, ਕਦੇ ਵਾਪਸ ਆ ਜਾਂਦੇ ਨੇ ਡੇਰੇ ਤੇ। ਤੋ ਕੰਟੀਨਿਊਸ ਇੱਕ ਟਰੈਵਲ ਦੇ ਵਿੱਚ ਨੇ, ਕਦੀ ਮੈਂ ਕੋਈ ਫਿਕਸ ਜਗ੍ਹਾ ਨਹੀਂ ਰਹਿ ਸਕਦਾ। ਤੇ ਇਹਦੇ ਵਿੱਚ ਵੀ ਜਿਹੜਾ ਅਜੇ ਵੰਡ ਨਾ ਲਿਆ ਮੈਂ ਦੁੱਖ ਤੇਰਾ ਵੰਡ ਮੰਨਾ ਤਕਸੀਮ ਕਰਨਾ, ਕਿ ਅਜੇ ਮੈਂ ਸਾਰਾ ਜਿਹੜਾ ਤੂੰ 24 ਸਾਲ ਰਿਹਾ ਹੈ ਔਰ ਫਿਰ ਤੇਰੇ ਨਾਲ ਕੀ ਹੋਈ ਹੈ, ਔਰ ਦੁਬਾਰਾ ਹਯਾਤੀ ਦਾ ਰੁੱਖ ਬਣ ਕੇ ਤੂੰ ਫਿਰ ਦੁਬਾਰਾ ਰੁੱਖ ਬਣਿਆ ਤੂੰ। ਦਿਸ ਇਜ਼ ਵੈਰੀ ਮੀਨਿੰਗਫੁਲ ਕਿ ਉਹਦੀ ਜਿਹੜੀ ਨਵੀਂ ਲਾਈਫ ਹੈ ਉਹਨੂੰ ਰੁੱਖ ਕਹਿ ਰਹੀ ਹੈ, ਜਿਹੜੀ ਜੋਗੀ ਦੀ ਲਾਈਫ ਬਣੀ ਹੈ। ਖਾਬ ਵਿੱਚ ਸਨੇੜਾ ਸੁੱਖ ਤੇਰਾ ਨਿਤ ਚਦਾਰ ਦੀ ਸਾ। ਖਾਬ ਜਿਹੜਾ ਉਹ ਬੰਦੇ ਦਾ ਅਨਕੌਂਸ਼ੀਅਸ ਹੈ, ਔਰ ਜਿਹੜਾ ਪੁਰਾਣੇ ਲੋਕ ਸੀ ਉਹ ਸਮਝਦੇ ਸੀ ਖਾਬਾਂ ਦੇ ਵਿੱਚ ਜਿਹੜੀ ਚੀਜ਼ ਹੁੰਦੀ ਹੈ ਉਹ ਸੱਚੀ ਹੁੰਦੀ ਹੈ। ਜਿਹੜੀ ਡੈਥ ਆਫਟਰ ਲਾਈਫ ਜਿਹੜਾ ਵੀ ਡ੍ਰੀਮ ਤੋਂ ਸ਼ੁਰੂ ਹੋਇਆ ਸੀ, ਕਿਉਂਕਿ ਬੰਦੇ ਮਰ ਜਾਂਦੇ ਸੀ, ਡ੍ਰੀਮ ਚ ਆਉਂਦੇ ਸੀ ਤੇ ਉਹ ਕਹਿੰਦੇ ਸੀ ਨਹੀਂ ਉਹ ਜਿਉਂਦੇ ਨੇ, ਉਹ ਰੂਹਾਂ ਨੇ। ਉੱਥੋਂ ਸਾਰਾ ਜਿਹੜਾ ਨਾ ਉਹ ਬਣਿਆ, ਪੂਰਾ ਮਜ਼ਹਬ ਵੀ ਉਹਦੇ ਤੇ ਖਲੋਤਾ ਨੇ, ਸਾਰੇ ਧਰਮ ਜਿਹੜੇ ਨੇ। ਤੇ ਉਹ ख्वाब ਦੇ ਵਿੱਚ ਜਿਹੜਾ ਸੁਨੇੜਾ ख्वाब ਦੇ ਵਿੱਚ ਉਡੀਕ ਰਹੀ ਹੈ, ਬੜਾ ਸੋਹਣਾ ਹੈ। ਕਿ ਇਹ ਨਹੀਂ ਕਹਿ ਰਹੀ ਕਿ ਉਹ ਪ੍ਰੈਕਟੀਕਲ ਆਏ ਮੇਰੇ ਕੋਲ ਆਏ ਦੱਸੇ, ਕਹਿੰਦੇ ख्वाब ਦੇ ਵਿੱਚ ਮੈਂ ਸੋਚ ਨਹੀਂ ਸਾਂ। ਹੁਣ ਅਗਲੇ ਦੋ ਬੰਦ ਅਸੀਂ ਕਰਾਂਗੇ ਤੇ ਕਿਸ਼ਵਰ ਜੀ ਤੁਸੀਂ ਪੜੋ ਇਹ ਸਵਾਦ ਵਾਲਾ। ਜੀ ਮੈਂ ਪੜ੍ਹਨੀ ਆ। स्वाद साहिब ने दिती है जिंदगानी के तू लगी है सच पछान माहे। गुरु नाथ जे कढ़िया खूहे विचों रब दिते ने नैन परान माहे। चेता खफा होवे करे काल मेरा ओदे कोल देवो मैनू जान माहे। कादर यार जबान थी कॉल कीता फिर मिलांगे मैं तेनू आन माहे। हाँ जी पढ़ो जी अगला बंद तुसी विरदा जी तुसी पढ़ लो। ਜ਼ੌਦ ਜ਼ਾਮਨੀ ਗੁਰਾਂ ਦੀ ਵਿੱਚ ਲੈ ਕੇ
ਮਾਤਾ ਟੋਰਿਆ ਅਤ ਕਰਾਰ ਲੋਕੋ। ਦਿਲੋਂ ਸਮਝਿਆ ਰੱਬ ਦਾ ਭਲਾ ਹੋਵੇ, ਸਾਂਝ ਰੱਖੀ ਸੂ ਵਿੱਚ ਸੰਸਾਰ ਲੋਕੋ। ਡਿੱਗੇ ਲਾਲ ਹੱਥਾਂ ਵਿੱਚੋਂ ਲੱਭਦੇ ਨਹੀਂ, ਕਰਮਾਂ ਵਾਲਿਆਂ ਨੂੰ ਦੂਜੀ ਵਾਰ ਲੋਕੋ। ਪੂਰਨ ਹੋ ਟੁਰਿਆ ਵਿਦਾ ਇਛਰਾਂ ਤੋਂ, ਕਿੱਸਾ ਜੋੜਿਆ ਏ ਕਾਦਰ ਯਾਰ ਲੋਕੋ। ਹਾਂ, ਉਹ ਅਮਰਜੀਤ ਜੀ ਇਹ ਤੁਹਾਡਾ ਬੰਦ ਹੈ ਨਾ, ਉਹ ਤੁਸੀਂ ਸ਼ੇਅਰ ਕਰ ਲੈਣਾ ਗੁਰਮੁਖੀ ਚ ਬੇਸ਼ੱਕ, ਤੇ ਠੀਕ ਹੈ। ਅਧੀਅਤਾ ਜੀ ਉਹਨੂੰ ਸ਼ਾਹਮੁਖੀ ਚ ਕਰ ਲੈਣਗੇ। ਅਗਲੀ ਦਫਾ Okay. ਅਸੀਂ ਉਹੀ ਪਹਿਲੇ ਡਿਸਕਸ ਕਰਾਂਗੇ, ਕਿਉਂਕਿ ਉਹ ਟੈਕਸਟ ਸਾਡੇ ਸਾਹਮਣੇ ਨਹੀਂ ਹੈ ਤੇ ਉਹ ਫਿਰ ਉਹਦੇ ਤੇ ਗੱਲਬਾਤ ਔਖੀ ਹੈ। ਤੇ ਅੱਜ ਅਸੀਂ ਇਹੀ ਬਸ 2 ਬੰਦ ਪੜਾਂਗੇ। ਠੀਕ ਹੈ। ਸਵਾਦ ਸਾਹਿਬ ਨੇ ਦਿੱਤੀ ਹੈ ਜ਼ਿੰਦਗਾਨੀ, ਕੀ ਤੂੰ ਲੱਗੀ ਹੈ ਸੱਚ ਪਹਿਚਾਣ ਬਾਏ। ਸਾਹਬ ਜਿਹੜਾ ਹੈਗਾ, ਰੱਬ ਜਿਹੜਾ ਹੈਗਾ, ਉਹ ਕਹਿ ਰਿਹਾ ਕਿ ਉਹਨੇ ਮੈਨੂੰ ਜ਼ਿੰਦਗੀ ਦਿੱਤੀ ਹੈ। ਕੀ ਤੂੰ ਲੱਗੀ ਹੈ, ਤੂੰ ਇਹ ਸੱਚ ਪਹਿਚਾਣ ਕਿ ਮੈਨੂੰ ਕਿੰਨੇ ਜ਼ਿੰਦਗੀ ਦਿੱਤੀ ਹੈ। ਪਹਿਲੇ ਰੱਬ ਦਾ ਜ਼ਿਕਰ ਕਰ ਰਿਹਾ, ਫਿਰ ਕਹਿੰਦਾ ਗੁਰੂ ਨਾਥ ਜੀ ਕੱਢਿਆ ਖੂਹ ਵਿੱਚੋਂ। ਗੁਰੂ ਨਾਥ ਨੇ ਮੈਨੂੰ ਖੂਹ ਵਿੱਚੋਂ ਕੱਢਿਆ, ਨਿਊ ਲਾਈਫ ਦਿੱਤੀ ਹੈ ਮੈਨੂੰ। ਰੱਬ ਦਿੱਤੇ ਨੀ ਨੈਣ ਪ੍ਰਾਨ ਮਾਏ। ਔਰ ਜਿਹੜੇ ਮੇਰੇ 5 ਸੈਂਸਿਸ ਨੇ, ਜਿਹੜੀਆਂ ਮੇਰੀਆਂ ਨੈਣ ਪ੍ਰਾਨ ਜਿਹੜੇ ਨੇ, ਅੱਖਾਂ ਔਰ ਦੇਖਣ ਸੁਣਨ ਚੱਖਣ, ਇਹ ਰੱਬ ਨੇ ਮੈਨੂੰ ਦਿੱਤਾ ਹੈ। ਚੇਤਾ ਖਫਾ ਹੋਏ ਕਰੇ ਕਾਲ ਮੇਰਾ, ਕਿਤੇ ਮੈਂ ਭੁੱਲ ਨਾ ਜਾਵਾਂ ਔਰ ਮੈਨੂੰ ਮੌਤ ਨਾ ਆ ਜਾਏ। ਉਹਦੇ ਕੋਲ ਦਿਓ ਮੈਨੂੰ ਜਾਣ ਮਾਏ, ਯਾਨੀ ਕਿ ਗੋਰਖਨਾਥ ਦੇ ਕੋਲ ਮੈਨੂੰ ਜਾਣ ਦਿਓ। ਕਾਦਰ ਯਾਰ ਜ਼ਬਾਨ ਥੀ ਕੋਲ ਕੀਤਾ, ਫਿਰ ਮਿਲਾਂਗਾ ਮੈਂ ਤੈਨੂੰ ਆਣ ਮਾਏ। ਮੈਂ ਜਿਹੜਾ ਕੋਲ ਦਿੱਤਾ ਹੈ ਗੋਰਖਨਾਥ ਨੂੰ, ਉਹਦੇ ਤੇ ਹੀ ਰਵਾਂਗਾ। ਫਿਰ ਕਦੀ ਆ ਕੇ ਜੇ ਜ਼ਿੰਦਗੀ ਰਹੀ ਤੇ ਮੈਂ ਤੈਨੂੰ ਮਿਲਾਂਗਾ। ਹਾਂਜੀ, ਬੜੇ ਮਜ਼ੇਦਾਰ ਬੰਦ ਹੈ ਜੀ, ਇਹਦੇ ਚ ਬੜੇ ਮੀਨਿੰਗ ਛੁਪੇ ਹੋਏ ਨੇ। ਸਈਦ ਸਾਹਿਬ ਆਪਣੀ ਸ਼ਕਲ ਦਿਖਾਓ। ਮੈਂ ਜਿਹੜੀ ਚੀਜ਼ ਮੈਂ ਅਗੇਨ ਬੜੀ ਸਿਗਨੀਫੀਕੈਂਟਲੀ ਸਟੇਰਿੰਗ ਐਟ ਮੀ ਕਿ ਉਹਨੇ ਸਾਹਿਬ ਤੋਂ ਸਿੱਧਾ ਗੁਰੂ ਚਲਾ ਗਿਆ ਔਰ ਮਾਂ ਨੂੰ ਸਕਿਪ ਹੀ ਕਰਤਾ ਵਿੱਚੋਂ। ਹੈ ਹੀ ਨਹੀਂ, ਜ਼ਿਕਰ ਹੀ ਨਹੀਂ ਕਰ ਰਹੇ। ਜ਼ਿਕਰ ਹੀ ਨਹੀਂ ਕਰ ਰਿਹਾ। ਇਹ ਬੜਾ ਮਾਡਰਨ ਉਹਨੇ ਮਾਂ ਦਾ ਜਿਹੜਾ ਕੈਰੈਕਟਰ ਹੈ ਰਿਵਾਇਤੀ, ਬੜਾ ਹਟ ਕੇ ਖਿੱਚਦਾ ਪਿਆ ਫਿਰ ਇੱਥੇ ਕਾਦਰ ਯਾਰ, ਕਿ ਰੱਬ ਨੇ ਤੇ ਜ਼ਿੰਦਗੀ ਦੇ ਦਿੱਤੀ, ਪਰ ਜੰਮਣ ਵਾਲੀ ਮਾਂ ਜਾਂ ਬਾਪ ਨਹੀਂ ਹੁੰਦੀ। ਅਸਲ ਮਾਂ ਬਾਪ ਉਹ ਹੁੰਦੇ ਜਿਹੜੇ ਤੁਹਾਨੂੰ ਪਾਲਦੇ ਨੇ, ਜਿਹੜੇ ਤੁਹਾਨੂੰ ਜ਼ਿੰਦਾ ਰਹਿਣ ਦਾ ਬਲ ਸਿਖਾਉਂਦੇ ਨੇ ਔਰ ਜ਼ਿੰਦਾ ਰੱਖਣ ਦੀ ਜਿਹੜੇ ਤਮਾਮ ਚੀਜ਼ਾਂ ਚਾਹੀਦੀਆਂ ਉਹ ਤੁਹਾਨੂੰ ਪ੍ਰੋਵਾਈਡ ਕਰਦੇ ਨੇ। ਉਹ ਗੁਰੂ ਨਾਥ ਨੇ ਕੀਤੀ ਹੈ। ਔਰ ਖੂਹ ਚੋਂ ਕੱਢਣ ਦਾ ਮਤਲਬ ਹੈ ਕਿ ਜਿਹੜੀਆਂ ਮੁਸੀਬਤਾਂ ਮੇਰੇ ਤੇ ਪੈ ਗਈਆਂ ਸਨ, ਖੂਹ ਨੂੰ ਮੈਂ ਕਬਰ ਵੀ ਕਹਿ ਸਕਣਾ, ਮੌਤ ਦੀ ਇੱਕ ਧਰਤੀ 'ਚ ਸਮਾ ਜਾਣਾ। ਬੰਦਾ ਜਦੋਂ ਮਰ ਜਾਂਦਾ ਤੇ ਉਹਨੂੰ ਅਸੀਂ ਦਫਨਾ ਦਿੰਦੇ ਹਾਂ, ਧਰਤੀ 'ਚ ਛੁਪਾ ਦਿੰਦੇ ਹਾਂ ਤਾਂ ਕਿ ਛੁਪ ਜਾਇਓ। ਉਹ ਇੱਕ ਵੀ ਇੱਕ ਲੱਗਾ ਮੈਨੂੰ ਕਿ ਜਿਵੇਂ ਇਹ ਵੀ ਇੱਕ ਰਮਜ਼ ਹੈਗੀ ਕਿ ਮੈਨੂੰ ਤੇ ਮਾਰ ਦਿੱਤਾ ਸੀ ਤੇ ਮੈਨੂੰ ਦੁਬਾਰਾ ਜ਼ਿੰਦਗੀ ਖੂਹ ਚੋਂ ਧਰਤੀ ਦਾ ਸੀਨਾ ਪਾੜ ਕੇ ਜਿਹੜੀ ਕਬਰ ਚੋਂ ਕੱਢ ਕੇ ਉਹ ਤੇ ਮੈਨੂੰ ਗੁਰੂ ਨਾਥ ਨੇ ਦਿੱਤੀ ਹੈ। ਤੇ ਤੂੰ ਇਹ ਗੱਲ ਕਿਉਂ ਨਹੀਂ ਸਮਝਦੀ ਪਈ? ਵਾਈ ਡੋਂਟ ਯੂ ਅੰਡਰਸਟੈਂਡ ਦਿਸ ਕਿ ਤੂੰ ਮੇਰੇ ਕੋਲ ਜੋ ਮੰਗਣੀ ਪਈ ਹੈ ਤੂੰ ਤਾਂ ਮੰਗ ਕੇ ਤੂੰ ਮੈਨੂੰ ਕੁਝ ਦਿੱਤਾ ਹੋਵੇ, ਤੂੰ ਤਾਂ ਮੈਨੂੰ ਕੁਝ ਦਿੱਤਾ ਹੀ ਨਹੀਂ ਤੇ ਮੈਂ ਤੈਨੂੰ ਦਿਆਂ ਵਾਪਸ ਕੀ ਦਿਆਂ ਤੈਨੂੰ ਮੈਂ। ਤੇ ਰੱਬ ਦਿੱਤੇ ਨੇ ਨੈਣ ਪ੍ਰਾਨ ਮਾਏ, ਇੱਥੇ ਆਈ ਥਿੰਕ ਮਤਲਬ ਰੱਬ ਦਿੱਤੇ ਨੇ ਨੈਣ ਪ੍ਰਾਨ ਮਾਏ, ਚੇਤਾ ਖਫਾ ਹੋਵੇ ਕਰੇ ਕਾਲ ਮੇਰਾ। ਉਹੀ ਜਿਵੇਂ ਬਾਰਿਸ਼ਾਂ ਨੇ ਕਿਹਾ ਸੀ, ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਸਾਡਾ ਜ਼ਾਤ ਕਬੀਲੜਾ ਤੇ ਖੇਸ਼ ਕਿਹਾ। ਤੇ ਉਹ ਕਹਿੰਦਾ ਮੈਂ ਹੁਣ ਵਾਪਸ ਜਿੱਥੋਂ ਆਇਆ ਮੈਂ ਉੱਥੇ ਜਾਣਾ ਮੈਂ ਤੇਰੇ ਕੋਲੋਂ ਨਹੀਂ ਆਇਆ, ਮੈਨੂੰ ਤੇ ਜਿਹਨੇ ਜ਼ਿੰਦਗੀ ਦਿੱਤੀ ਸੀ ਗੁਰੂ ਨੇ, ਮੈਂ ਗੁਰੂ ਕੋਲ ਹੀ ਜਾਣਾ। ਉਹ ਬੇਸਿਕਲੀ ਕਹਿ ਰਿਹਾ ਗੁਰੂ ਹੀ ਮੇਰੇ ਮਾਂ-ਬਾਪ ਨੇ। ਬੇਸਿਕਲੀ ਜੋ ਤੁਹਾਨੂੰ ਪਾਲ ਕੇ ਜਵਾਨ ਕਰਦਾ, ਜ਼ਿੰਦਾ ਰਹਿਣ ਦੀ ਫਲਸਫਾ ਹਯਾਤੀ ਨੂੰ ਸਮਝਣ ਦੀ ਤੇ ਤੁਹਾਨੂੰ ਜੋ ਪ੍ਰੋਵਾਈਡ ਕਰਦਾ ਹੈ ਅਕਲ ਸੂਰਤ, ਇਨਲਾਈਟਨਮੈਂਟ, ਕੌਨਸ਼ੀਅਸਨੈਸ, ਉਹੀ ਤੁਹਾਡੇ ਅਸਲ ਮਾਂ-ਬਾਪ ਹੁੰਦੇ ਨੇ। ਇਹ ਇੱਕ ਆਈ ਥਿੰਕ ਵੀ ਇੱਕ ਰਮਜ਼ ਹੈ ਇਹਦੇ 'ਚ ਕਿ ਜਾਣਾ। ਜੀ ਕਿਸ਼ੋਰ ਜੀ ਦੱਸੋ ਜੀ ਤੁਸੀਂ। जी ये बिल्कुल ठीक कह रहे हैं सईद साहब कि इस मतलब साफ कादर यार ना तुसा की सोच पता लगनी कि ਉਹ ਜਿਹੜੀ ਮਾਂ ਜਿਸ ਜੰਮਿਆ ਉਸ ਨਾਲ ਰੁਤਬਾ ਉਹ ਨਹੀਂ ਜਿਹੜਾ ਬੰਦਾ ਤੁਸਾਂ ਕੀ ਸਪਿਰਿਚੁਅਲੀ ਜੰਮਣਾ, ਤੁਸਾਂ ਕੀ ਇਨਲਾਈਟਨਮੈਂਟ ਦੇਣਾ, ਤੁਸਾਂ ਕੀ ਇਹ ਰਾਹ ਦਿਸਣੀ, ਜਿਸ ਜੋ ਬੰਦਾ ਤੁਸਾਂ ਕੀ ਰਾਹ ਦਿਸਾਣਾ
ਉਹ ਅਸਲ ਵਿੱਚ ਤੁਸਾਨੀ ਮਾਂ ਹੀ ਹੈ ਜਾਂ ਉਹ ਇੱਕ ਸਪਿਰਿਚੁਅਲ ਉਸਦਾ ਰੁਤਬਾ ਬਿਹਤਰ ਆ ਜਾਂ ਜ਼ਿਆਦਾ बढ़ कर आ पर मिकी ਜਿਹੜੀ ਇਹ स्पिरिचुअल एनलाइटमेंट ना ਜਿਹੜਾ ਪੂਰਾ ਅਮਰਜੀਤ ਸਾਹਿਬ ਵੀ ਜਿਹੜਾ ਜ਼ਿਕਰ ਕਰਨੇ ਪਏ ਸੇ ਕਿ ਦੋ ਰਸਤੇ ਨੇ ਇੱਕ ਬਲਕਿ ਅਮਰਜੀਤ ਸਾਹਿਬ ਤੇ ਇੱਕ ਰਸਤੇ ਦੀ ਗੱਲ ਕਰਨੇ ਪਏ ਕਿ ਤੁਸਾਂ ਕੀ ਦੁੱਖ और तकलीफ बर्दाश्त करनी पैनी या कि तुसां की ओ जोग आस्ते या स्पिरिचुअल एनलाइटमेंट आस्ते ये बड़ा डिबेटेबल टॉपिक आ क्योंकि दुख तकलीफ इंसान की बहु बिटर भी करी सकनी और तुसां की दोए कैरेक्टर्स लूना ना भी इस दिसना पिया ते सुंदरा ना भी इस दिसना पिया जिन्ना की तुसां आखो कि लूना की भी तुसां तकिया कि वो हालांकि उसकी शादी सलवान नाल हुई पर तुसां की एक बिटर कैरेक्टर दिसना पिया इसी तरह सुंदरा ना तो खास तौर पर एक बिटर कैरेक्टर आ कि दुख तकलीफ उसको बर्दाश्त नहीं हुई ते ये जेड़ी दुख तकलीफ की तुसां अंदरून अपने महसूस करने हो और उसने बाद उससे चू निकली एक डिटैचमेंट हासिल करने हो ये सारा प्रोसेस और जर्नी आस्ते शायद कादर यार कम अज कम ये आखना पिया कि तुसां की उस्ताद नहीं लोड़ी हुण वो उस्ताद या वो मुर्शद या वो गोरखनाथ हुण ये हुण मिकी नहीं पता ये कोई भी होई सकना बहरहाल ये दिस इज माय टेक अवे हाँ जी शहजादी जी ਅੱਛਾ ਮੈਨੂੰ ਨਾ ਕਿਧਰੇ ਪੂਰਨ ਭਗਤ ਜੈਨਜ਼ੀ ਲੱਗ ਰਿਹਾ ਕੀ ਲੱਗ ਰਿਹਾ ਟੂ ਦੀ ਪੁਆਇੰਟ ਜੈਨਜ਼ੀ ਅੱਛਾ ਬਹੁਤ ਟੂ ਦੀ ਪੁਆਇੰਟ ਗੱਲ ਕਰਦਾ ਹੈ ਮਤਲਬ ਉਹ ਕੋਈ ਹਾਂ ਰਿਸ਼ਤਿਆਂ ਦਾ ਲਿਹਾਜ਼ ਉਹ ਚੀਜ਼ਾਂ ਉਹਦੇ ਵਿੱਚ ਨਹੀਂ ਹੈਗੀਆਂ ਦੂਸਰਾ ਹੈ ਕਿ ਅੱਛਾ ਇੱਕ ਤਰ੍ਹਾਂ ਹੋਰ ਵੀ ਤੇ ਵੇਖੋ ਕਿ ਇਹ ਜਿਹੜਾ ਬੰਦਾ ਹੈ ਪੂਰਨ ਭਗਤ ਇਹਨੂੰ ਆਪਣੇ ਜਿੰਨੇ ਵੀ ਇਰਦ ਗਿਰਦ ਦੇ ਰਿਸ਼ਤੇ ਨੇ ਉਹਦੇ ਉਹਨਾਂ ਚੋਂ ਇੱਕ ਕੈਰੈਕਟਰ ਵੀ ਐਸਾ ਨਹੀਂ ਹੈ ਜਿਹੜਾ ਉਹਦੇ ਵਾਸਤੇ ਹੋਵੇ ਉਹਨੂੰ ਐਜ਼ ਏ ਪੂਰਨ ਭਗਤ ਪੂਰਨ ਦੇ ਤੌਰ ਤੇ ਉਹਨੂੰ ਫੀਲ ਕਰੇ ਕਿ ਯਾਰ ਇਹ ਕੀ ਚਾਹ ਰਿਹਾ ਹੈ ਇਹਦੇ ਅੰਦਰ ਕੀ ਚੱਲ ਰਿਹਾ ਸਭ ਮਟੀਰੀਅਲਿਸਟਿਕ ਨੇ ਹਰ ਕਿਸੇ ਦਾ ਕੋਈ ਨਾ ਕੋਈ ਤਲਕ ਹੈ ਜਿਹਦੀ ਵਜ੍ਹਾ ਤੋਂ ਉਹ ਉਹਦੇ ਤੋਂ ਕੁਝ ਚਾਹ ਰਿਹਾ ਤੇ ਉਹਦਾ ਤਾਂ ਕਰਕੇ ਵੀ ਦਿਲ ਨਹੀਂ ਲੱਗਦਾ ਇਹਨਾਂ ਕਿਰਦਾਰਾਂ ਦੇ ਅੰਦਰ ਬਿਲਕੁਲ ਵੀ ਔਰ ਉਹਨਾਂ ਤੋਂ ਪਰਾਂ ਜਾਣਾ ਚਾਹੁੰਦਾ ਹੈ ਔਰ ਉਹਨਾਂ ਲੋਕਾਂ 'ਚ ਰਹਿਣਾ ਚਾਹੁੰਦਾ ਹੈ ਜਿਹੜੇ ਉਹਨੂੰ ਸਮਝਦੇ ਨੇ ਉਹਨੂੰ ਮਹਿਸੂਸ ਕਰ ਸਕਦੇ ਨੇ हाँ जी ठीक है हाँ जी करने असी गलबात मदिया जी तुसी दसो I don't know. Maybe it's my misunderstanding. Like again, I feel like Pooran Bhagat still has a lot of love for his mom. Like in what Varda ji said about being with the people that understand him, but Gorakhnath gave him a second life, gave him a rebirth. So yeah, I feel like that's where he fits. Yeah. हाँ जी अमरजीत जी ਹਾਂਜੀ ਇਹਦੇ ਚ ਕੁਝ ਲਾਈਨਾਂ ਤਾਂ ਮੈਨੂੰ ਬੜੀਆਂ ਇੰਪ੍ਰੈਸਿਵ ਲੱਗਦੀਆਂ ਨੇ ਕਿ ਰੱਬ ਨੇ ਦੇਖੋ ਦਿੱਤੇ ਨੇ ਨੈਣ ਪ੍ਰਾਣ ਮੇਰੇ ਮਾਏ ਕਿ ਮੈਨੂੰ ਜਿਹੜੀ ਜ਼ਿੰਦਗੀ ਮਿਲੀ ਹੈ ਉਹ ਤੇ ਰੱਬ ਨੇ ਮੈਨੂੰ ਨੈਣ ਪ੍ਰਾਣ ਦਿੱਤੇ ਨੇ ਪਰ ਗੁਰੂ ਗੋਰਖਨਾਥ ਨੇ ਮੈਨੂੰ ਉਸ ਖੂਹ ਦੇ ਵਿੱਚੋਂ ਕੱਢਿਆ ਜਿਹਦੇ ਵਿੱਚ ਅੰਧ ਵਿਸ਼ਵਾਸ ਅਗਿਆਨਤਾ ਉਸ ਖੂਹ ਵਿੱਚੋਂ ਕੱਢ ਕੇ ਮੈਨੂੰ ਜੇ ਗਿਆਨ ਦਾ ਚਾਨਣ ਹੋਇਆ ਤੇ ਉਹ ਗੁਰੂ ਗੋਰਖਨਾਥ ਨੇ ਹੀ ਦਿੱਤਾ ਸੋ ਇਹਦੇ ਚ ਫਰਕ ਹੈ ਜ਼ਿੰਦਗੀ ਲੈਣੀ ਔਰ ਅੱਗੇ ਇਨਲਾਈਟਨਮੈਂਟ ਹੋਣ ਦਾ ਜਿਹੜਾ ਚੱਕਰ ਹੈ ਔਰ ਅਗਲੀਆਂ ਲਾਈਨਾਂ 'ਚ ਇਹ ਵੀ ਕਹਿੰਦੇ ਨੇ ਕਿ ਮਤ ਖਫਾ ਹੋਵੇ ਕਰੇ ਕਾਲ ਮੇਰਾ ਕਿ ਮੇਰਾ ਗੁਰੂ ਜਿਸ ਨੇ ਮੇਰੇ ਉੱਪਰ ਐਡਾ ਵੱਡਾ ਉਪਕਾਰ ਕੀਤਾ ਕਿ ਮੈਨੂੰ ਇਨਲਾਈਟਨਮੈਂਟ ਹੋਈ ਹੈ ਮੈਂ ਕਿ ਮੇਰੇ ਨਾਲ ਉਹਦੇ
ਕੋਲ ਦੇਵੋ ਮੈਨੂੰ ਜਾਣ, ਉਹਦੇ ਕੋਲ ਮੈਨੂੰ ਜਾਣ ਦਿਓ, ਮੇਰੇ ਨਾਲ ਉਹ ਗੁੱਸਾ ਹੋ ਜਾਏ, ਮੇਰੇ ਨਾਲ ਉਹ ਰਿਲੇਸ਼ਨ ਖਤਮ ਨਾ ਕਰ ਲੈ। ਇਹ ਉਹੀ ਬਾਬਾ ਬੁੱਲੇ ਸ਼ਾਹ ਜਦੋਂ ਉਹਨਾਂ ਦੇ ਗੁਰੂ ਉਹਨਾਂ ਦੇ ਨਾਲ ਖਫਾ ਜਾਂ ਮਿਸਅੰਡਰਸਟੈਂਡਿੰਗ ਹੋ ਗਈ ਜੋ ਹੋਈ, ਤਾਂ ਉਹਦੇ ਵਿੱਚ ਜੋ ਬੁੱਲੇ ਸ਼ਾਹ ਹੋਰਾਂ ਦੀ ਕਾਫੀ ਮੈਨੂੰ ਆਫਨ ਤੇ ਯਾਦ ਨਹੀਂ, ਇੰਨੇ ਸੋਗ ਤੇ ਵਿੱਚ ਮਨਾਉਣੇ ਦੇ ਲਈ ਆਪਣੇ ਗੁਰੂ ਨੂੰ ਸਾਰਾ ਕੁਝ ਮਤਲਬ ਉਹ ਕਰਨ ਨੂੰ ਤਿਆਰ ਨੇ। ਮੈਨੂੰ ਇਹੀ ਲੱਗਦਾ ਕਿ ਜਿਸ ਇਨਸਾਨ ਨੇ ਮੈਨੂੰ ਇਹ ਜ਼ਿੰਦਗੀ ਰੱਬ ਨੇ ਦਿੱਤੀ ਆ ਤੇ ਮੈਨੂੰ ਰੋਸ਼ਨੀ ਚਾਨਣ ਦਿੱਤਾ ਮੇਰੇ ਗੁਰੂ ਨੇ, ਮੇਰਾ ਉਹ ਗੁਰੂ ਨਾ ਮੇਰੇ ਕੋਲੋਂ ਅਲੱਗ ਨਾ ਹੋ ਜਾਏ, ਮੈਨੂੰ ਮੇਰੇ ਨਾਲ ਗੁੱਸੇ ਨਾ ਹੋ ਜਾਏ। ਮੇਰੇ ਕੋਲ ਥੋੜੀ ਜਿਹੀ ਗੁਰੂ ਤੋਂ ਪਿਆਰ ਦੀ ਇੱਕ ਗਹਿਰਾਈ ਦਿਖਾਈ ਜਾ ਰਹੀ ਹੈ ਮੇਰੇ ਵਿੱਚ। ਮੈਂ ਥੋੜਾ ਇਸ ਤਰ੍ਹਾਂ ਦੇਖ ਰਿਹਾ ਸੀ। ਅਮਰਜੀਤ ਜੀ ਜਿਹੜੀ ਕਾਫੀ ਦਾ ਜ਼ਿਕਰ ਕਰ ਰਹੇ ਨੇ, ਛੇਤੀ ਬੋੜੀ ਮੇ ਤਬੀਬਾ ਨਹੀਂ ਤਾਂ ਮੈਂ ਮਰ ਗਈ ਆ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਇੱਥੇ ਨਾ ਵੈਸੇ ਇੱਕ ਗੁਰੂ ਸ਼ਾਗਿਰਦ ਨਾ, ਸੌਰੀ ਅਮਰਜੀਤ ਸਾਹਿਬ, ਬਸ ਇੱਕ ਗੱਲ ਕਰਸਾਂ ਕਿ ਜ਼ਿਕਰ ਹੋਣਾ ਪਿਆ ਤੇ ਸ਼ਮਸ ਤਬਰੇਜ਼ ਔਰ ਰੂਮੀ ਦਾ ਜ਼ਿਕਰ ਵੀ ਬਹੁਤ ਜ਼ਰੂਰੀ ਆ, ਕਿਉਂਕਿ ਉਹ ਵੀ ਸਾਰੀ ਇਨਲਾਈਟਨਮੈਂਟ ਨਾ ਉਸ ਰਿਲੇਸ਼ਨਸ਼ਿਪਸ ਨੂੰ ਫਿਰ ਸ਼ੁਰੂ ਹੋਈ। ਇਹ ਬੜੀ ਇੰਟਰਸਟਿੰਗ ਡਾਇਨਾਮਿਕ ਹੀ ਜੀ ਅਮਰ ਸਾਹਿਬ। ਹਾਂ, ਮੈਂ ਉਸ ਖੂਹ ਦੀ ਗੱਲ ਕਰ ਰਿਹਾ ਸੀ, ਉਸ ਖੂਹ ਦੇ ਵਿੱਚੋਂ ਕੱਢਿਆ ਜਿਹੜਾ ਗੋਰਖਨਾਥ ਨੇ, ਉਹਦੇ ਬਾਰੇ ਗੱਲ ਹੋ ਰਹੀ ਸੀ। ਮਿਹਰਬਾਨੀ। ਹਾਂਜੀ, ਉਹ ਜਿਹੜਾ ਹਿਊਮਨਾਈਜ਼ਡ ਕਰਨ ਦਾ ਹੈ ਨਾ, ਸਾਰਾ ਜਿਹੜਾ ਪੂਰਨ ਨੂੰ ਹਿਊਮਨਾਈਜ਼ ਕੀਤਾ ਗਿਆ, ਉਹ ਕਹਿ ਰਿਹਾ ਕਿ ਗੁਰੂ ਨੇ ਕੀਤਾ ਔਰ ਰੱਬ ਨੇ ਕੀਤਾ। ਹੁਣ ਨੈਣ ਪ੍ਰਾਣ ਬਹੁਤ ਇੰਪੋਰਟੈਂਟ ਜਿਹੜਾ ਨਾ, ਉਹ ਇੱਕ ਬੰਦੇ ਦੇ ਜਿਸਮ ਦਾ ਬੜਾ ਜ਼ਰੂਰੀ ਹਿੱਸਾ ਹੈ ਨੈਣ ਪ੍ਰਾਣ। ਉਹਦੀਆਂ ਅੱਖਾਂ, ਉਹਦੀਆਂ ਸਾਰਾ ਸੁਣਨ ਦੇ। ਨੈਣ ਪ੍ਰਾਣ ਵੈਸੇ ਇਡੀਓਮੈਟਿਕ ਵਰਡ ਹੈ, ਲੇਕਿਨ ਇਹਦਾ ਮਤਲਬ 5 ਸੈਂਸਿਸ ਨੇ। ਫਿਰ ਰੱਬ ਸਾਹਿਬ ਨੇ ਦਿੱਤੀ ਹੈ ਜ਼ਿੰਦਗਾਨੀ, ਲਾਈਫ ਜਿਹੜੀ ਹੈ ਉਹ ਮੈਨੂੰ ਉਹਨੇ ਦਿੱਤੀ ਹੈ। ਔਰ ਸੱਚ ਪਹਿਚਾਣ ਮਾਏ, ਇਹ ਉਹ ਕਹਿ ਰਿਹਾ, ਇਹ ਸੱਚ ਤੂੰ ਪਹਿਚਾਣ ਕਿ ਮੈਨੂੰ ਖੂਹ ਚੋਂ ਗੋਰਖਨਾਥ ਨੇ ਕੱਢਿਆ ਔਰ ਰੱਬ ਨੇ ਮੈਨੂੰ ਜ਼ਿੰਦਗਾਨੀ ਦਿੱਤੀ ਹੈ, ਨੈਣ ਪ੍ਰਾਣ ਦਿੱਤੇ ਨੇ। ਮੈਂ ਹੁਣ ਤੇਰਾ ਨਹੀਂ ਹਾਂ, ਮੈਂ ਤੇ ਗੋਰਖਨਾਥ ਦਾ ਵਾਂ, ਔਰ ਮੈਂ ਉਹਨੂੰ ਕਾਲ ਦਿੱਤਾ ਹੈ, ਮੈਂ ਉੱਧਰ ਜਾ ਰਿਹਾ। ਗੁਰਦਾਸ ਜੀ ਤੁਸੀਂ ਹੈਗੇ ਹੋ? ਆਵਾਜ਼ ਸੁਣ ਰਹੇ ਹੋ ਸਾਡੀ? ਮੈਂ ਕਾਫੀ ਦੇਰ ਤੋਂ ਦੇਖ ਰਿਹਾ ਤੁਹਾਨੂੰ। ਅੱਛਾ ਜੀ, ਫਿਰ ਹੁਣ ਸਹੀ ਸਾਹਿਬ ਤੁਸੀਂ ਪੜ੍ਹ ਦਿਓ। ਅੱਛਾ, ਆ ਗਏ ਨੇ। ਗੁਰਦਾਸ ਜੀ, ਟੈਕਸਟ ਹੈਗੀ ਹੈ ਤੁਹਾਡੇ ਕੋਲ? ਟੈਕਸਟ ਹੈ? ਉਹਨਾਂ ਦੇ ਮਤਲਬ ਸਿਗਨਲ ਦਾ ਇਸ਼ੂ ਹੈ, ਆਵਾਜ਼ ਨਹੀਂ ਆ ਰਹੀ। ਅੱਛਾ ਚਲੋ, ਆਖਰੀ ਜਿਹੜਾ ਜ਼ੁਆਦ ਤੁਸੀਂ ਪੜ੍ਹ ਦਿਓ। ਮੈਂ ਪੜ੍ਹ ਦਿੰਦਾ ਜੀ। ਜ਼ੁਆਦ ਜ਼ਾਮਨੀ ਗੁਰਾਂ ਦੀ ਵਿੱਚ ਲੈ ਕੇ, ਮਾਤਾ ਟੋਰਿਆ ਅਤ ਕਰਾਰ ਲੋਕੋ, ਦਿਲੋਂ ਸਮਝਿਆ ਰੱਬ ਦਾ ਭਲਾ ਹੋਵੇ, ਸਾਂਝ ਰੱਖੀ ਸੂ ਵਿੱਚ ਸੰਸਾਰ ਲੋਕੋ, ਡਿੱਗੇ ਲਾਲ ਹੱਥਾਂ ਵਿੱਚੋਂ ਲੱਭਦੇ ਨੇ, ਕਰਮਾਂ ਵਾਲਿਆਂ ਨੂੰ ਦੂਜੀ ਵਾਰ ਲੋਕੋ, ਪੂਰਨ ਹੋ ਟੁਰਿਆ ਵਿਦਾ ਇਛਰਾਂ ਤੋਂ, ਕਿੱਸਾ ਜੋੜਿਆ ਹੈ ਕਾਦਰ ਯਾਰ ਲੋਕੋ। ਡਿੱਗੇ ਲਾਲ ਹੱਥਾਂ ਵਿੱਚੋਂ ਲੱਭਦੇ ਨਹੀਂ, ਲੱਭਦੇ ਨੇ, ਮੈਂ ਖਿਆਲ ਸੀ ਲੱਭਦੇ ਨਹੀਂ ਹੋਣਾ ਚਾਹੀਦਾ। ਕਰਮਾਂ ਵਾਲਿਆਂ ਨੂੰ ਹੈ ਦੇ ਲੈਂਦੇ ਆ। ਅੱਛਾ, ਇਹ ਮੈਂ ਲੱਭਦੇ ਵੀ ਨਹੀਂ ਹੋਣਾ ਚਾਹੀਦਾ ਇੱਥੇ, ਕੰਸਟਰਕਸ਼ਨ ਦੇ ਵਿੱਚ ਨਹੀਂ ਹੋਣਾ ਚਾਹੀਦਾ ਇੱਥੇ। ਤੇ ਦੂਜੀ ਵਾਰ ਨਹੀਂ ਲੱਭਦੇ, ਜੇ ਲੱਭਦੇ ਨੇ ਤੇ ਫਿਰ ਕਰਮਾਂ ਵਾਲਿਆਂ ਨੂੰ ਲੱਭਦੇ ਨੇ, ਜਾਂ ਇਹ ਵੀ ਠੀਕ ਹੈ ਲੱਭਦੇ ਨੇ ਦੂਜੀ ਵਾਰ ਲੋਕੋ। ਠੀਕ ਹੈ ਜੀ, ਪੜੋ ਜੀ। ਜ਼ਾਮਨੀ ਜਿਹੜਾ ਜ਼ਾਮਨੀ ਮੈਂ ਹੁੰਦਾ ਗਰੰਟੀ, ਸ਼ੋਰਟੀ, ਪਲੈਜ, ਜ਼ਾਮਨ ਅਸੀਂ ਬੜਾ ਵਰਤਨੇ ਆ। ਗਰੰਟਰ। ਜ਼ਾਮਨੀ ਗੁਰਾਂ ਦੀ ਵਿੱਚ ਲੈ ਕੇ, ਮਾਤਾ ਟੋਰਿਆ ਅਤ ਕਰਾਰ ਲੋਕੋ, ਗੁਰਾਂ ਦੀ ਜਿਹੜੀ ਹੈ ਗਰੰਟੀ ਲੈ ਕੇ ਮਾਤਾ ਨੇ ਉਹਨੂੰ ਜਿਹੜਾ ਹੈ ਪੂਰਨ ਨੂੰ ਵਿਦਾ ਕੀਤਾ। ਅੱਤ ਜਿਹੜਾ ਲਫ਼ਜ਼
ਸੁਣਿਆ ਹੋਣਾ ਤੁਸੀਂ, ਅਤ ਖੁਦਾ ਦਾ ਵੈਰ, ਇਹ ਸੁਣਿਆ ਹੋਣਾ ਤੁਸੀਂ। ਜੀ ਜੀ ਫਿਲਮ ਵੀ ਹੈ। ਅਤ ਦਾ, ਹਾਂ ਸ਼ਾਇਦ ਫਿਲਮ ਹੀ ਹੈ। ਅਤ ਦਾ ਮਤਲਬ ਐਕਸਟ੍ਰੀਮ, ਵੈਰੀ ਐਕਸਟ੍ਰੀਮ। ਹਾਂਜੀ ਅੱਜ ਤੇ ਐਸੀ ਬਦਮਾਸ਼ੀ ਹੋਈ, ਅਤ ਹੋ ਗਈ। ਉਹ ਜਾਂ ਬੰਦੇ ਨੇ ਐਸੀ ਪੰਜਾਬੀ ਚ ਉਹਨੇ ਅੱਜ ਬੜਾ ਹੱਥ ਚੁੱਕਿਆ ਸੀ। ਹਾਂ, ਅਤ ਚੁੱਕਣਾ ਵੀ ਹੁੰਦਾ, ਬਿਲਕੁਲ ਸਹੀ ਹੈ। ਮਾਤਾ ਟੋਰਿਆ ਅਤ ਕਰਾਰ ਲੋਕੋ, ਉਹਨੇ ਜਿਹੜਾ ਹੈ ਕਰਾਰ ਜਿਹੜਾ ਹੈਗਾ, ਉਹਦੀ ਜਿਹੜੀ ਫਿਕਸਿੰਗ ਹੈ, ਉਹਦੀ ਜਿਹੜੀ ਸੈਟਲਿੰਗ ਹੈ, ਐਗਰੀਮੈਂਟ ਹੈ ਜਿਹੜਾ ਉਹਦਾ, ਉਹਦੇ ਵਿੱਚ ਉਹਨੇ ਉਹਨੂੰ ਭੇਜਿਆ। ਦਿਲੋਂ ਸਮਝਿਆ ਰੱਬ ਦਾ ਭਲਾ ਹੋਵੇ। ਸਾਡੇ ਥੋੜਾ ਹਾਂਜੀ ਡਿਫਰੈਂਟ ਲਫ਼ਜ਼ ਹੈ ਜੀ ਇੱਥੇ। ਹਾਂਜੀ ਮਾਤਾ ਟੋਰਿਆ ਏਤ ਕਰਾਰ ਲੋਕ, ਏਤ ਕਰਾਰ ਮੀਨਸ ਇਹ ਕਰਾਰ ਕਰਕੇ ਮਾਤਾ ਨੇ ਉਹਨੂੰ ਗਾਰੰਟੀ ਲੈ ਕੇ ਉਹਨੂੰ ਭੇਜਿਆ। ਹਾਂ, ਇਹ ਵੈਸੇ ਇਹ ਤੁਹਾਡਾ ਬਿਹਤਰ ਲੱਗ ਰਿਹਾ ਵਾ, ਮੈਨੂੰ ਬਿਹਤਰ ਠੀਕ ਲੱਗ ਲੱਗ ਰਿਹਾ। ਏਤ ਕਰਾਰ ਹੀ ਹੋਣਾ ਚਾਹੀਦਾ, ਅੱਤ ਤੇ ਕੋਈ ਬਣਦਾ ਨਹੀਂ। ਠੀਕ ਹੈ, ਏਤ ਕਰਨਾ ਚਾਹੀਦਾ ਮੈਂ ਇੱਥੇ। ਹਾਂ, ਇਹ ਮੈਂ ਦਿਲੋਂ ਸਮਝਿਆ ਰੱਬ ਦਾ ਭਲਾ ਹੋਵੇ। ਇਹ ਪਹਿਲੀ ਦਫਾ ਮੈਂ ਲਾਈਨ ਪੜ੍ਹੀ ਹੈ ਕਿ ਕੋਈ ਰੱਬ ਦਾ ਭਲਾ ਕਰ ਰਿਹਾ। ਆਮ ਤੌਰ ਤੇ ਰੱਬ ਹੀ ਬੰਦਿਆਂ ਦਾ ਭਲਾ ਕਰਦਾ ਹੈ, ਤੇ ਇਹ ਕਹਿੰਦਾ ਕਿ ਰੱਬ ਦਾ ਭਲਾ ਕਰ ਰਿਹਾ ਹੈ। ਇਹ ਕੋਈ ਬਿਲਕੁਲ ਹੀ ਡਿਫਰੈਂਟ ਜੀ ਸੋਚ ਹੈ। ਸਾਂਝ ਰੱਖੀ ਸੂ ਵਿੱਚ ਸੰਸਾਰ ਲੋਕੋ, ਜਿਹੜਾ ਸੰਸਾਰ ਲਫ਼ਜ਼ ਵੀ ਬੜਾ ਜਿਹੜਾ ਹੈ ਟਵਿਸਟਿੰਗ ਲਫ਼ਜ਼ ਹੈ, ਬੜਾ ਧੋਖੇਬਾਜ਼ ਲਫ਼ਜ਼ ਹੈ। ਸੰਸਾਰ ਦਾ ਜਿਹੜਾ ਮਤਲਬ ਹੈ ਉਹ ਇੱਕ ਤੇ ਇਹਦਾ ਮਤਲਬ ਦੁਨੀਆ, ਕਾਇਨਾਤ ਹੈ ਇਹਦਾ ਮਤਲਬ, ਔਰ ਮੈਨਕਾਇੰਡ ਵੀ ਹੈ ਇਹਦਾ ਮਤਲਬ, ਔਰ ਜਿਹੜੀ ਟਰਾਂਸਮਾਈਗ੍ਰੇਸ਼ਨ ਹੈ ਉਹ ਵੀ ਹੈ, ਆਵਾਗਾਉਣ ਵੀ ਇਹਦਾ ਮਤਲਬ, ਔਰ ਦੁਨਿਆਵੀ ਅਲੂਜਨ ਵੀ ਇਹਦਾ ਮਤਲਬ। ਬੜਾ ਮਜ਼ੇਦਾਰ ਲਫ਼ਜ਼ ਹੈ, ਮੈਂ ਸਮਝਣਾ डिसीविंग, बल्कि पोस्ट मॉडर्न लफ्ज है। और इंटरेस्ट का मतलब मंडेन एग्जिस्टेंस, वर्ल्डली इंटरेस्ट और कंसर्न। सांझ रखी सो विच संसार लोको, कि यह जिहड़ी दुनिया है, यह जिहड़ा जहान है, यह जिहड़ी कायनात है, यह सांझ उत्ते खलोती हुई है, भाईचारे दे उत्ते, ब्रदरहुड ते खलोती हुई है। ਡਿੱਗੇ ਲਾਲ ਹੱਥਾਂ ਵਿੱਚੋਂ ਲੱਭਦੇ ਨੇ, ਕਰਮਾਂ ਵਾਲਿਆਂ ਨੂੰ ਦੂਜੀ ਵਾਹ ਲੋ। ਲਾਲ ਜਿਹੜਾ ਹੈ ਹੀਰਾ ਵੀ ਹੈ, ਲਾਲ ਜਿਹੜਾ ਹੈ ਪਿਆਰਾ ਵੀ ਹੈ, ਲਾਲ ਜਿਹੜਾ ਉਹਦੇ ਆਪਣੇ ਮਾਵਾਂ ਪੁੱਤਰਾਂ ਨੂੰ ਵੀ ਕਹਿੰਦੀਆਂ ਨੇ। ਲਾਲ ਜਿਹੜਾ ਹੈ ਰੈੱਡ ਕਲਰ ਵੀ ਹੈ। ਕਰਮਾਂ ਵਾਲਿਆਂ ਨੂੰ ਦੂਜੀ ਵਾਹ ਲੋਕੋ, ਪੂਰਨ ਹੋ ਟੁਰਿਆ ਵਿਦਾ ਇਛਰਾ ਤੋਂ, ਕਿੱਸਾ ਜੋੜਿਆ ਹੈ ਕਾਦਰ ਯਾਰ। ਉਹ ਟਾਈਮ ਵੀ ਹੋ ਗਿਆ ਤੇ 4 ਬੰਦ ਵੀ ਅਸੀਂ ਪੜ੍ਹ ਲਏ ਨੇ, ਤੇ ਵਾਰੋ ਵਾਰੀ ਸਾਰੇ। ਅਧੀਅਤਾ ਜੀ ਮਾਨ ਵੀ ਆ ਗਏ ਨੇ, ਬੜੀ ਗੱਲ ਹੈ ਜੀ। ਅਧੀਅਤਾ ਜੀ ਆਪਣੇ ਜ਼ਰਾ ਖੋਲੋ ਮਾਈਕ। ਸਰ अस्सलाम वालेकुम जी एंड सत श्री अकाल जी। ਸਤਿ ਸ੍ਰੀ ਅਕਾਲ। ਤੇ ਬੜੀਆਂ ਮੁੱਛਾਂ ਬੜੀਆਂ ਅੱਛੀਆਂ ਲੱਗ ਰਹੀਆਂ ਤੁਹਾਡੀਆਂ। ਸਰ ਸਫੇਦ ਹੋ ਗਿਆ ਸਭ। ਜਿਹੜਾ ਮੈਂ ਬੰਦ ਐਕਸਪਲੇਨ ਕੀਤਾ ਨਾ, ਜ਼ੋਏ ਜ਼ਾਮਨੀ, ਇਹ ਪੜੋ ਤੁਸੀਂ। ਅਸੀਂ ਇਹਨੂੰ ਕਹਿੰਦੇ ਆ ਸੂਫੀਜ਼ਮ ਚ ਹਾਜ਼ਰੀ ਹੋ ਜਾਵੇ, ਠੀਕ ਹੈ ਹਾਜ਼ਰੀ ਸਰ। ਲਵਾਣਾ। ਹਾਂ ਸਰ ਇੱਕ ਸੈਕਿੰਡ ਜੀ, ਮੈਂ ਫਟਾਫਟ ਖੋਲ ਲੈਣਾ। ਜ਼ੋਏ ਜ਼ਾਮਨੀ ਸਰ, ਮਜ਼ਾਰਾਂ ਤੇ ਜਿਹੜੇ ਨੱਚਦੇ ਨੇ ਨਾ, ਡਾਂਸ ਕਰਨ ਵਾਲੇ, ਮਜ਼ਾਰਾਂ ਤੇ ਜਾ ਕੇ ਉਹਨੂੰ ਹਾਜ਼ਰੀ ਕਹਿੰਦੇ ਨੇ। ਅਸੀਂ ਬਾਬਾ ਬੁੱਲੇ ਸ਼ਾਹ ਦੀ ਹਾਜ਼ਰੀ ਕਰਨ ਆਏ ਹਾਂ। ਸਰ ਮੈਂ ਫਟਾਫਟ ਖੋਲ ਰਿਹਾ ਜੀ, ਮੈਂ ਆਪਣੀ ਤੇ ਪੂਰਨ ਦਾ ਮੁੜ ਮਾਂ ਨੂੰ ਮਿਲਣ ਆਣਾ, ਸਰ ਇਹ ਵਾਲਾ ਬੰਦ ਹੈ ਜੀ। ਨਹੀਂ, ਪੂਰਨ ਦਾ ਵਿਦਾ ਹੋਣਾ। ਇੱਕ ਸੈਕਿੰਡ ਸਰ, ਮੈਂ ਫਟਾਫਟ ਜੀ ਸਰ, ਪੂਰਨ ਦਾ ਵਿਦਿਆ ਹੋਣਾ ਤੇ ਜ਼ੋਏ ਜ਼ਾਮਨੀ। ਇੱਕ ਸੈਕਿੰਡ ਸਰ, ਮੈਂ ਖੋਲ ਲੈਣਾ ਜੀ। ਜ਼ੁਆਦ ਜ਼ਾਮਨੀ, ਹਾਂਜੀ ਸਰ। ਜ਼ੁਆਦ ਜ਼ਾਮਨੀ ਗੁਰਾਂ ਦੇ ਵਿੱਚ ਲੈ ਕੇ ਮਾਤਾ ਤੋਰਿਆ ਇਤ ਕਰਾਰ ਲੋਕੋ, ਦਿਲੋਂ ਸਮਝਿਆ ਰੱਬ ਦਾ ਭਲਾ ਹੋਵੇ, ਸਾਂਝ ਰੱਖੀ ਸੋ ਵਿੱਚ ਸੰਸਾਰ ਲੋਕੋ, ਡਿੱਗੇ ਲਾਲ ਹੱਥਾਂ ਵਿੱਚੋਂ ਲੱਭਦੇ ਨਹੀਂ, ਕਰਮਾਂ ਵਾਲਿਆਂ ਨੂੰ ਦੂਜੀ ਵਾਰ ਲੋਕੋ, ਪੂਰਨ ਹੋ ਤੁਰਿਆ ਵਿਦਾ ਇਛਰਾਂ ਤੋਂ।
किस्सा जोड़िया सी कादर यार लोको। हाँ जी, हाँ जी, अपने किश्वर जी दसो कोई गल है ਇਹਦੇ ਚ? ਜੀ ਇਹ ਬਸ ਅੱਛਾ ਮੈਨੂੰ ਇੱਕ ਮਿੰਟ ਸੌਰੀ ਮੈਨੂੰ ਇਹ ਉਹਦਾ ਮਤਲਬ ਦੁਬਾਰਾ ਦੱਸਿਓ ਜੇ ਮਾਤਾ ਟੋਰਿਆ ਏਥ ਕਰਾਰ ਲੋਕੋ ਏਥ ਦਾ ਮਤਲਬ ਦੱਸਿਓ ਨਹੀਂ ਸਮਝ ਆਏ। ਏਤ ਮੈਨੇ ਇਸ ਵਾਰ, ਇਸ ਦਫਾ, ਦਿਸ ਟਾਈਮ। ओके 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 ठीक है जी जी किशोर जी कंटिन्यू। ਨਹੀਂ ਇਹ ਦਾ ਮਤਲਬ ਇਹ ਇਕਰਾਰ ਲੈ ਕੇ, ਏਤ ਮੀਨਸ ਇਹ ਇਕਰਾਰ ਲੈ ਕੇ ਮਾਤਾ ਨੇ ਤੋਰਿਆ। अच्छा ਇਹ ਹੈਗਾ, ਏਤ ਨਹੀਂ ਹੈ, ਏਤ ਨਹੀਂ ਹੈ, ਇਹ ਹੈ। नहीं सर लिखा था एत है, लिखा एत है, पर एत का मतलब मैं समझदा ना कि एत करार ए करार। ओके चलो मैनू लगता है कि दिस टाइम, क्योंकि एतवार एक लफज हैगा साडा, इस दफा वो इकट्ठा ही आंदा है। एतवार मैंने इस दफा एतवार आंदा है नाल। ते जुबैर साहब नेक्स्ट टाइम ना थोड़ी रिसर्च करके आइए, अगर ਸਾਡੇ ਕੋਲ ਕੋਈ ਹੋਰ ਨੁਸਖਾ ਹੋਵੇ ਕਿ ਇੱਥੇ ਅੱਤ ਆਂਦਾ, ਐਤ ਆਂਦਾ ਕਿ ਇਹ ਆਂਦਾ, ਕੋਈ ਹੈ ਐਸਾ, ਕੋਈ ਪਤਾ ਲੱਗ ਸਕਦਾ ਕਰੈਕਸ਼ਨ ਕੀ ਇਹਦੀ, ਕਿਉਂਕਿ ਅਸੀਂ ਹੁਣ ਕੰਮ ਤੇ ਕਰਨਾ ਹੀ ਪਿਆ ਤੇ ਉਹ ਜੇ ਗੁਰਮੁਖੀ ਦਾ ਮੇਰੇ ਕੋਲ ਪੂਰਾ ਟੈਕਸਟ ਹੋਵੇ ਨਾ ਤੇ ਫਿਰ ਅਸੀਂ ਥੋੜਾ ਜਿਹਾ ਨੂੰ ਕੰਪੇਅਰ ਕਰ ਸਕਦੇ ਆ। ਉਧਰ ਵੀ ਜਿਹੜੀਆਂ ਗੁਰਮੁਖੀ ਦੇ ਵਿੱਚ ਜਿਹੜੀਆਂ ਹੈ ਨੇ ਉਹ ਵੀ ਠੀਕ ਨੇ, ਉਹ ਵੀ ਕਿਤੇ ਨਾ ਕਿਤੋਂ ਤੇ ਆਈਆਂ ਨੇ ਨਾ, ਉਹ ਹਵਾ ਦੇ ਵਿੱਚ ਤੇ ਨਹੀਂ ਹੈ। ਜਾਂ ਸਾਡੇ ਕੋਲ ਹੈਗਾ ਹੁਣ 47 ਨੇ ਐਸਾ ਪਾੜ ਪਾਇਆ ਕਿ ਹੁਣ ਅਸੀਂ ਕਮਿਊਨੀਕੇਟ ਹੀ ਨਹੀਂ ਕਰ ਪਾ ਰਹੇ ਇੱਕ ਦੂਸਰੇ ਦੇ ਨਾਲ। ਜਵਾਰ ਸਾਹਿਬ ਤੁਸੀਂ ਵੈਸੇ ਜਿਹੜੀ ਕੁਆਇਨ ਕੀਤੀ ਹੈ ਨਾ ਵਰਬੀਏਜ 47 ਦਾ ਪਾੜ, ਇਹ ਕਿਸੇ ਕਿਤਾਬ ਦਾ ਨਾ ਉਨਵਾਨ ਹੋਣਾ ਚਾਹੀਦਾ। ਉਨਵਾਨ ਬੜਾ ਪਾਵਰਫੁਲ ਹੈ। ਬਿਲਕੁਲ ਸਹੀ ਆਖਣੇ ਪਿਓ। ਬੜਾ 80 ਸਾਲ ਹੋਏ ਗਏ ਸਨ ਜ਼ੁਬੈਰ ਸਾਹਿਬ। ਹਾਂਜੀ, ਇਹ ਦਿਲ ਤੇ ਵੱਜਿਆ ਜਿਵੇਂ ਕਿ ਤਲਵਾਰ ਦਾ ਪਾੜ ਹੁੰਦਾ ਨਾ, ਚੀਰ ਦਿੰਦਾ। ਨਹੀਂ, ਮੈਨੂੰ ਇੰਡੀਆ ਪਾਕਿਸਤਾਨ ਦਾ ਕੋਈ ਨਹੀਂ ਐਡਾ, ਮੈਨੂੰ ਮਸਲਾ ਪੰਜਾਬ ਦਾ ਹੈ। ਔਰ ਪਤਾ ਜ਼ੁਬੈਰ ਸਾਹਿਬ ਉਸ ਪਾਸੇ ਨਾ ਤੇ ਮੈਨੂੰ ਨਹੀਂ ਪਤਾ, ਪਰ ਇਸ ਪਾਸੇ ਨਾ ਪਾਕਿਸਤਾਨ ਵਿੱਚ ਮੈਂ ਆਈ ਐਮ ਡਾਇਗ੍ਰੈਸਿੰਗ, ਮਗਰ ਪੰਜਾਬ ਦੀ ਸੈਪਰੇਸ਼ਨ ਉਤਨੀ ਨਹੀਂ ਡਿਸਕਸ ਹੋਣੀ ਜਿਤਨੀ दूई माइग्रेशन खास तौर पर जड़ी कराची लोग आए वो ज्यादा डिस्कस करने, असां तो चुप ही बैठे हैं, कोई गल ही नहीं करने। पुदीने दे बाग सी ते आके उन्होंने कराची ते कब्जा कर लिया पुदीने दे बाग दस के। मैं हले इस गल नु ना किसी और वक्त करांगे, जरा फिनिश कर लईए ए पर रिकॉर्डिंग आ जाणगी जल्ला। हां, मैं गल करना चाहनी हां कि ਇਹ ਮਤਲਬ ਮਾੜਾ ਖਿਆਲ ਸੀ ਕਿ ਇਸ ਬੰਦ ਵਿੱਚ ਨਾ ਇੱਕ ਇਸ ਤਰ੍ਹਾਂ ਦਾ ਸੀਨ ਹੋ ਸੀ ਕਿ ਜਿਸ ਤਰ੍ਹਾਂ ਕੋਈ ਬੰਦਾ ਨਾ ਮਈਤ ਨੂੰ ਵਿਦਾ ਕਰਨਾ ਪਿਆ, ਪਰ ਉਹ ਗੱਲ ਨਹੀਂ ਕੀ ਕਿ ਉਹ ਆਖਣਾ ਪਿਆ ਮੈਂ ਮਾਂ ਟੋਰਿਆ ਫੇਰ ਮਿਲਾਂਗਾ ਮੈਂ ਤੈਨੂੰ ਆਨ ਮਾਏ, ਤੇ ਉਹ ਵੀ ਆਖਣੀ ਕਿ ਕਰਮ, ਮਗਰ ਉਹ ਆਖਣੀ ਵੀ ਕਿ ਡਿੱਗੇ ਲਾਲ ਹੱਥਾਂ ਵਿੱਚੋਂ ਲੱਭਦੇ ਨਹੀਂ, ਕਰਮਾਂ ਵਾਲਿਆਂ ਨੂੰ ਦੂਜੀ ਵਾਰ ਲੋਕੋ। ਇਹ ਕੁਝ ਡੈਥ ਨਹੀਂ ਵੀ ਸਿੰਬਲਿਜ਼ਮ ਕੀ ਦਿਸਣੀ ਵੀ, ਪਤਾ ਨਹੀਂ ਇੱਕ ਜਿਹੜੀ ਇੱਕ ਬੰਦਾ ਜਿਹੜਾ ਟਰਾਂਸਫਾਰਮ ਹੋਈ ਗਿਆ, ਉਹ ਬਸ ਆਪਣੇ ਲੋਕਾਂ ਵਾਸਤੇ ਜਾਂ ਆਪਣੀ ਰਿਸ਼ਤੇਦਾਰਾਂ ਵਾਸਤੇ ਉਹ ਤੇ ਫਿਰ ਸ਼ਾਇਦ ਖਤਮ ਹੀ ਹੋਈ ਗਿਆ। ਇਹ ਇਸ ਤਰ੍ਹਾਂ ਨਹੀਂ ਕੋਈ ਕੀ ਸਿੰਬਲਿਜ਼ਮ ਦਿਸਣੀ ਪਈ। ਹਾਂ ਜੀ, ਇਹ ਜਿਹੜਾ ਹੈਗਾ ਨਾ ਡਿੱਗੇ ਲਾਲ ਹੱਥਾਂ ਵਿੱਚੋਂ ਲੱਭਦੇ ਨੇ ਕਰਮਾਂ ਵਾਲਿਆਂ ਨੂੰ ਦੂਜੀ ਵਾਰ ਲੋਕੋ, ਇਹ ਪੂਰਨ ਮਾਂ ਨੂੰ ਕਹਿ ਰਿਹਾ ਕਿ ਨਹੀਂ, ਮਾਂ ਪੂਰਨ ਨੂੰ ਕਹਿ ਰਹੀ ਹੈ ਕਿ ਮੈਂ ਪਹਿਲੀ ਵਾਰੀ ਤੈਨੂੰ ਗਵਾ ਬੈਠੀ ਸਾਂ, ਦੂਜੀ ਵਾਰੀ ਤੈਨੂੰ ਪਾ ਕੇ ਫੇਰ ਗਵਾ ਰਹੀ ਹਾਂ। ਹਾਲਾਂਕਿ ਦੂਜੀ ਵਾਰੀ ਲੋਕਾਂ ਨੂੰ ਉਹਨਾਂ ਨੂੰ ਲੱਭਦੇ ਨੇ ਜਿਨ੍ਹਾਂ ਦੇ ਕਰਮ ਚੰਗੇ ਹੁੰਦੇ ਨੇ। ਇੱਥੇ ਇਹ ਵੀ ਕਹਿ ਰਹੀ ਹੈ ਕਿ ਮੈਂ ਐਸਾ ਕੰਮ ਕੋ ਕੀਤਾ ਨਹੀਂ ਸੀ ਕਿ ਮੇਰੇ ਕਰਮ ਚੰਗੇ ਹੁੰਦੇ, ਲੇਕਿਨ ਅਗਰ ਮੇਰੇ ਕਰਮ ਚੰਗੇ ਹੋ ਗਏ, ਤੂੰ ਮਿਲਿਆ ਤੇ ਤੂੰ ਫੇਰ ਵੀ ਜਾ ਰਹੇ हैं। ਹਾਂ ਮੈਂ ਸਹੀ ਸਾਹਿਬ, ਤੁਸੀਂ ਜ਼ਰਾ ਬੰਦ ਨੂੰ ਗੌਰ ਨਾਲ ਪੜੋ। ਇਹ ਕਾਦਰ ਯਾਰ ਗੱਲ ਕਰ ਰਿਹਾ, ਡਾਇਲੌਗ ਉਹਨਾਂ ਦਾ ਖਤਮ ਹੋ ਗਿਆ। ਇਹ ਸਾਰਾ ਬੰਦ ਜਿਹੜਾ ਨੈਰੇਟਿਵ ਹੈ, ਮੇਰਾ ਖਿਆਲ ਹੈ ਅਸੀਂ ਇਹਦੇ ਤੇ ਕਿ ਇਹ ਕਾਦਰ ਯਾਰ ਖੁਦ ਗੱਲ ਕਰ ਰਿਹਾ। ਜ਼ੈ ਜ਼ਾਮਨੀ ਗੁਰਾਂ ਦੇ ਵਿੱਚ ਲੈ ਕੇ ਮਾਤਾ ਟੋਰਿਆ
ਅਤ ਕਰਾਰ ਤੋਂ। ਇੱਥੇ ਉਹ ਮਾਤਾ ਜਿਹੜੀ ਹੈ ਉਹ ਥਰਡ ਪਰਸਨ ਬਣ ਗਈ ਹੈ। ਅੱਛਾ ਫਸਟ ਪਰਸਨ ਇਹਦੇ ਵਿੱਚ ਨਾ ਕਾਦਰ ਯਾਰ ਲੱਗ ਕਾਦਰ ਰਿਹਾ ਯਾਰ ਹੈ। ਔਰ ਉਹੀ ਕਹਿ ਰਿਹਾ ਕਿ ਡਿੱਗੇ ਲਾਲ ਹੱਥਾਂ ਵਿੱਚੋਂ ਲੱਭਦੇ ਨੇ ਕਰਮਾਂ ਵਾਲਿਆਂ ਨੂੰ ਦੂਜੀ ਵਾਰ। ਇੱਕ ਜਨਰਲ ਗੱਲ ਕਰ ਰਿਹਾ ਉਹ। ਮੈਂ ਹਾਲੇ ਕਾਦਰ ਮਕੂਲਾ ਸ਼ੇਰ ਯਾਰ ਟਾਈਪ ਬਣ ਗਿਆ ਫਿਰ। ਹਾਂ ਮਕੂਲਾ ਸ਼ੇਰ ਕਹਿ ਲਓ ਤੁਸੀਂ, ਕਿਉਂਕਿ ਕਿੱਸਾ ਜੋੜਿਆ ਹੈ ਕਾਦਰ ਯਾਰ ਲੋਕ। ਐਂਡ ਤੇ ਉਹ ਆ ਗਿਆ ਹੈ ਕਿ ਦਿਸ ਇਜ਼ ਮਾਈ ਸੈਲਫ, ਕਿ ਮੈਂ ਹਾਂ ਜਿੰਨੇ ਸਾਰਾ ਕੀਤਾ। ਹਾਂਜੀ ਹੋਰ ਆਪਣੇ ਗੱਲ ਇਰਦਾ ਜੀ ਤੁਸੀਂ ਕਰਨੀ ਗੱਲ ਜਾਂ ਅਮਰਜੀਤ ਜੀ? ਨਹੀਂ, ਅਗਲੀ ਮੈਂ ਕਲਾਸ ਕਰ ਵਿੱਚ ਹੋਏਗੀ। ਮੈਂ ਕਰ ਲੈਣਾ ਅੱਛਾ ਜੀ ਥੋੜੀ ਜੀ। ਹਾਂ ਜੀ ਤੁਸੀਂ ਕਰੋ ਫਿਰ। ਮਧੀਆ ਜੀ ਨੂੰ ਵੀ ਇਹ ਕਰਾਣੇ ਆ ਤੇ ਇਹ ਤੁਹਾਡੀ ਗੱਲ ਅਦੀਅਤਾ ਠੀਕ ਜੀ ਹੈ ਵੀ ਕਰਾ। ਕਿ ਇਹ ਲਾਸਟ ਬੰਦ ਹੈ ਔਰ ਸਮਰਾਈਜ਼ਿੰਗ ਬੰਦ ਹੈ, ਔਰ ਕਲਾਮ ਇਹ ਸ਼ਾਇਰ ਦਾ ਆਪਣਾ ਹੈ। ਕਾਦਰ ਯਾਰ ਨੇ ਕਿਹਾ ਸਿਚੁਏਸ਼ਨ ਦੇ ਉੱਤੇ ਇਹ ਡਿਸਕ੍ਰਾਈਬ ਕਰ ਰਿਹਾ ਕਿ ਗਾਰੰਟੀ ਲੈ ਕੇ ਗੁਰਾਂ ਦੀ ਮਾਤਾ ਨੇ ਹੁਣ ਆਪਣੇ ਪੁੱਤਰ ਨੂੰ ਤੋਰ ਦਿੱਤਾ। ਅੱਗੇ ਇਹ ਕਹਿੰਦਾ ਕਿ ਦਿਲੋਂ ਸਮਝਿਆ ਕਿ ਮੈਂ, ਕਾਦਰ ਯਾਰ ਕਹਿੰਦਾ ਕਿ ਮੈਂ ਦਿਲੋਂ ਇਹ ਸਮਝਿਆ ਕਿ ਰੱਬ ਦਾ ਉਸ ਦਾ ਭਲਾ ਹੋਵੇ, ਜਿਹਨੇ ਇਸ ਸੰਸਾਰ ਦੇ ਵਿੱਚ ਸਾਂਝ ਰੱਖੀ ਸੂ, ਇੱਕ ਦੂਜੇ ਦੇ ਨਾਲ ਰਿਸ਼ਤੇ ਜਿਹੜੇ ਬਣਾਏ ਨੇ ਰੱਬ ਨੇ, ਭਲਾ ਹੋਵੇ ਉਸ ਰੱਬ ਦਾ। ਇਹ ਸ਼ਾਇਰ ਕਹਿ ਰਿਹਾ, ਔਰ ਸ਼ਾਇਰ ਹੀ ਕਹਿ ਰਿਹਾ ਕਿ ਹੱਥਾਂ ਵਿੱਚੋਂ ਗੁਆਚੇ ਲਾਲ, ਲਾਲ ਦਾ ਮਤਲਬ ਪੁੱਤਰ ਕਹਿ ਲਓ ਜਾਂ ਲਾਲ ਹੀਰੇ ਜਵਾਹਰਾਤ, ਜਾਂ ਅਸਲੀ ਗੱਲ ਕਿ ਤੁਹਾਡੇ ਅਹਿਮ ਰਿਸ਼ਤੇ ਜਿਹੜੇ ਜ਼ਿੰਦਗੀ ਦੇ ਇੱਕ ਵਾਰ ਜਦੋਂ ਟੁੱਟ ਜਾਂਦੇ ਨੇ, ਜੇ ਦੁਬਾਰਾ ਬਣ ਜਾਣ ਤੇ ਬਹੁਤ ਵੱਡੀ ਗੱਲ ਹੈ। ਤੁਸੀਂ ਇਹ ਵੀ ਸੁਣਿਆ ਹੋਵੇਗਾ ਇਹਦਾ ਟੋਟਲੀ ਆਪੋਜ਼ਿਟ ਕਹਿੰਦੇ ਨੇ ਕਿ ਨਹੀਂ ਉਹ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗਿਆ, ਕਿ ਤੂੰ ਐਵੇਂ ਜੋਗਿਆ ਤੁਰਿਆ ਫਿਰਦਾ ਦੁਨੀਆ ਦੇ ਵਿੱਚ, ਜਿਹੜੀ ਚੀਜ਼ ਗੁਆਚ ਗਈ ਆ ਉਹ ਦੁਬਾਰਾ ਨਹੀਂ ਲੱਭਣੀ। ਪਰ ਇਹ ਕਾਦਰ ਯਾਰ ਉਲਟੀ ਗੱਲ ਕਰ ਰਿਹਾ। ਇਹ ਕਹਿ ਰਿਹਾ ਕਿ ਕਿਸਮਤ ਵਾਲਿਆਂ ਨੂੰ ਟੁੱਟੇ ਰਿਸ਼ਤੇ ਕਈ ਵਾਰ ਫਿਰ ਦੁਬਾਰਾ ਜੁੜ ਜਾਂਦੇ ਨੇ। ਤੇ ਪੂਰਨ ਹੋ ਟੁਰਿਆ ਵਿਦਾ ਇਛਰਾਂ ਤੋਂ ਕਿੱਸਾ ਜੋੜਿਆ। ਮੇਰਾ ਖਿਆਲ ਸਟੇਟਮੈਂਟ ਸਾਰੀ ਦੀ ਸਾਰੀ ਕਾਦਰ ਯਾਰ ਦੀ ਹੈ। ਸ਼ਾਹ ਹੁਸੈਨ ਦੀ ਲਾਈਨ ਯਾਦ ਆਉਂਦੀ ਹੈ ਨਾ, ਪਿਆਰੇ ਲਾਲ ਕਿਆ ਬਰਵਾਸਾ ਦਮ ਕਾ। ਸਭ ਕਰੀ ਰੈਪ ਅਪ ਨੈਕਸਟ ਕਲਾਸ ਵਾਸਤੇ। ਹਾਂ ਜੀ ਆਪਣਾ 1 ਮਿੰਟ ਜ਼ਰਾ ਦੇ। ਮਧੀਆ ਜੀ ਤੁਸੀਂ ਕੋਈ 1-2 ਫਿਕਰੇ ਬੋਲਨੇ ਨੇ? Boss, I just wanted to say that isn't it interesting कि Qadir Yar ने इचरा, he's put her in the last band. So I feel like her presence is still there, and I feel like it end nahi hai. This rebirth of Puran Bhagat is the beginning. Yeah, boss. Yes, very well. छा गए हो तुसी, ऐसा कमेंट देता है तुसी मधिया जी, छा गए हो। कदी नहीं कीता बस आखिर विच बहुत जबरदस्त कीता है। लो जी सही साहब कर दियो तुसी। चलो जी, next time inshallah we'll meet on Saturday next time. Right. Thank you very much. Okay जी, okay. अदियता जी next week conclude करांगे, तुसी तैयारी करके आना, ठीक है? बिल्कुल सर। Okay जी, रब रखा जी। Right sir, रब रखा सर। Thank you everybody। रब रखा।